ਜਦੋਂ ਬਰਗਾੜੀ ਪਿੰਡ ਦੇ ਵਿੱਚ ਅਕਤੂਬਰ ਦੇ ਵਿੱਚ ਉਹਨਾਂ ਨੇ ਪਾਵਨ ਸਰੂਪ ਆ ਜਿਹੜਾ ਉਹਦੇ ਅੰਗ ਖਿਲਾਰੇ। ਉਸ ਤੋਂ ਬਾਅਦ ਜਦ ਸਿੱਖ ਸੰਗਤਾਂ ਨੇ ਧਰਨਾ ਲਾਇਆ ਤੇ ਬਾਦਲ ਸਰਕਾਰ ਨੂੰ ਲੱਗਿਆ ਬਈ ਸਾਡੀ ਤਾਂ ਹੇਠੀ ਬੜੀ ਆ, ਸਿੱਖ ਧਰਨਾ ਲਾ ਕੇ ਬਹਿ ਜਾਣ ਸਾਡੇ ਰਾਜ ਵਿੱਚ, ਇਹ ਕਿਵੇਂ ਅਸੀਂ ਬਰਦਾਸ਼ਤ ਕਰ ਲਾਂਗੇ। ਸੋ ਜਿੰਨੇ ਵੀ ਗੁੰਡੇ ਬਦਮਾਸ਼ ਟਾਈਪ ਦੇ ਅਫਸਰ ਨੇ ਉਹਨਾਂ ਸਾਰਿਆਂ ਨੂੰ ਖੁੱਲ੍ਹ ਦੇਤੀ ਵੀ ਜਾ ਕੇ ਜਲਿਆਂ ਵਾਲੇ ਬਾਗ ਵਾਂਗੂ ਬਸ ਮੀਂਹ ਭਰਾ ਦਿਓ ਉੱਥੇ। ਚਰਨਜੀਤ ਸ਼ਰਮਾ ਜਿਹੜਾ ਮੋਗੇ ਦਾ SSP ਸੀ, ਇਹ ਆਪਦੇ ਗਰੋਹ ਨੂੰ ਲੈ ਕੇ ਖਾਕੀ ਵਰਦੀ ਵਾਲੇ ਗੁੰਡਾਧਾਰੀ ਫੋਰਸਾਂ ਨੂੰ ਲੈ ਕੇ ਇਹ ਉੱਥੇ ਬਹਿਬਲ ਪਹੁੰਚਿਆ ਤੇ ਉੱਥੇ ਜਾਣ ਸਾਰ ਗੱਲ ਨਹੀਂ ਬਾਤ ਨਹੀਂ, ਠਾਠਾ ਗੋਲੀਆਂ ਚਲਾ ਕੇ ਦੋ ਜਾਣੇ ਉੱਥੇ ਦੋ ਸਿੰਘ ਸ਼ਹੀਦ ਕਰਤੇ। ਬਾਦਲ ਦਲ ਨੂੰ ਘਰਾਂ 'ਚ ਜਾਣੀ ਕਿ ਇਉਂ ਲੱਗਦਾ ਸੀ ਵੀ ਹੁਣ ਵੀ ਕੋਈ ਆ ਕੇ ਸਿੱਖ ਸੰਗਤਾਂ ਨੇ ਸਾਨੂੰ ਵਿਹੜੇ 'ਚ ਕੱਢ ਕੇ ਛੱਤਰ ਫੇਰਨਾ ਵੀ ਤੁਸੀਂ ਚੰਗੇ ਸਿੱਖ ਹੋ। ਜੇ ਸਾਡੇ ਪਾਵਰ ਸਰੂਪ ਦੀ ਬੇਅਦਬੀ ਹੋਈ, ਸਰੂਪ ਚੋਰੀ ਹੋਇਆ, ਜੇ ਤੁਸੀਂ ਉਹਦੀ ਨਹੀਂ ਕਰ ਸਕੇ ਤਾਂ ਕੋਈ ਗੱਲ ਨਹੀਂ, ਪਰ ਤੁਸੀਂ ਹੁਣ ਸਾਨੂੰ ਇਨਸਾਫ ਲਈ ਸ਼ਾਂਤੀਪੂਰਵਕ ਧਰਨਾ ਵੀ ਨਹੀਂ ਲਾਉਣ ਦੇਣਾ। ਇੱਥੇ ਬਾਈਬਲ ਦੇ ਵਿੱਚ ਦੋ ਪਰਚੇ ਆ, ਕ੍ਰੋਸ ਪਰਚਾ ਜਿਹਨੂੰ ਕਹੀਦਾ। ਇੱਕ ਪਰਚਾ ਤਾਂ ਸੰਗਤ ਵੱਲੋਂ ਸਿੱਖਾਂ ਵੱਲੋਂ ਆ ਵੀ ਸਾਡੇ ਬੰਦੇ ਮਾਰੇ ਹਨ, ਇੱਕ ਪਰਚਾ ਲੋਕਾਂ ਉੱਤੇ ਕੀਤਾ ਵੀ ਸਾਡੇ ਉੱਤੇ ਇਹਨਾਂ ਨੇ ਹਮਲਾ ਕੀਤਾ ਤਾਂ ਸਾਨੂੰ ਮਜਬੂਰੀ 'ਚ ਡਿਫੈਂਸ ਵਿੱਚ ਗੋਲੀ ਚਲਾਉਣੀ ਪਈ। ਇੱਥੇ ਪੁਲਿਸ ਨੇ ਆਪਦੇ ਆਪ ਨੂੰ ਬਚਾਉਣ ਲਈ ਜਿਹੜਾ ਪਰਚਾ ਬਣਾਇਆ ਦਫ਼ਤਰ ਦੇ ਵੱਲੋਂ ਮਿਲੀ ਹੋਈ ਉਹਨੂੰ ਸਰਕਾਰੀ ਜਿਪਸੀ ਸੀ ਵੀ ਆਹ ਦੇਖੋ ਜੀ ਇਹਦੇ ਉੱਤੇ ਹਮਲਾ ਕਰਤਾ, ਉਹ ਹਮਲਾ ਦਿਖਾਉਣ ਦੇ ਲਈ ਉਹਦੇ ਉੱਤੇ ਗੋਲੀਆਂ ਚਲਾ ਕੇ ਉਹ ਜਿਹੜਾ ਨਕਲੀ ਗਵਾਹ ਜਾਂ ਸਬੂਤ ਪੈਦਾ ਕੀਤਾ ਗਿਆ। ਉਹਦੇ ਵਿੱਚ ਆ ਜਿਹੜਾ ਸੁਹੇਲ ਬਰਾੜ ਆ ਜਿਹਦੀ ਘਰ ਵਾਲੀ ਰਿਮਚ ਮਹਾਜਨ ਜਿਹੜੀ ਆ ਉਹਨੂੰ ਹੁਣ ਕਹਿੰਦੇ ਆ ਵੀ ਉੱਥੇ ਲਾਤਾ ਦਫ਼ਤਰ 'ਚ ਪੰਜਾਬ ਸਰਕਾਰ ਦੇ ਵਕੀਲਾਂ ਦੀ ਫੌਜ ਵਿੱਚ। ਇਹ ਸੁਹੇਲ ਬਰਾੜ ਆ ਇਸ ਮਾਮਲੇ ਵਿੱਚ ਇਹ ਦੋਸ਼ ਨੇ ਇਹਦੇ ਉੱਤੇ ਕਿ ਇਹਨੇ ਪੰਜਾਬ ਪੁਲਿਸ ਲਈ ਐਵੀਡੈਂਸ ਪੈਦਾ ਕਰਨ ਲਈ ਉਹ ਚਰਨਜੀਤ ਸ਼ਰਮੇ ਵਾਲੀ ਸਰਕਾਰੀ ਜਿਪਸੀ ਉੱਤੇ ਫਾਇਰਿੰਗ ਕਰਕੇ ਇਹ ਕਹਾਣੀ ਬਣਾਉਣ ਦੇ ਲਈ ਮਦਦ ਕੀਤੀ, ਝੂਠੇ ਸਬੂਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਦੇਖੋ ਪੁਲਿਸ ਵਾਲਿਆਂ ਦੇ ਉੱਤੇ ਜਦੋਂ ਹਮਲਾ ਹੋ ਗਿਆ ਪਰ ਮਜਬੂਰੀ 'ਚ ਪੁਲਿਸ ਨੂੰ ਦੋ ਬੰਦੇ ਮਾਰਨੇ ਪੈ ਗਏ। ਉਹ ਜਿਹਦੇ ਪਰਿਵਾਰ ਨੇ ਇਹ ਜ਼ਫਰ ਜਾਲਿਆ, ਅੱਗ ਲਾਈ ਆ, ਲਾਂਬੂ ਲਾਏ ਨੇ ਪੰਜਾਬ ਨੂੰ, ਉਹਦੀ ਜਨਾਨੀ ਨੂੰ ਬਾਦਲ ਸਾਹਿਬ ਨੇ ਤੁਰੰਤ ਪੰਜਾਬ ਪੁਲਿਸ ਵਿੱਚ ਨੌਕਰੀ ਦੇ ਦਿੱਤੀ। ਗੁਰਦੇਵ ਸਿੰਘ ਦੀ ਘਰ ਵਾਲੀ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੀ। ਕਦੇ ਆਪਾਂ ਆਹ ਜਿਹੜੇ ਲੜੂ ਭਲਵਾਨ ਅੱਜ ਚੀਕਾਂ ਮਾਰਦੇ ਆ, ਕਦੇ ਉਦੋਂ ਜਿਹੜਾ ਸੁਹੇਲ ਬਰਾੜ ਬਾਰੇ ਗੱਲ ਕਰਦੇ ਚੰਗੀ ਗੱਲ ਆ, ਕਦੇ ਉਹ ਜਨਾਨੀ ਬਾਰੇ ਬੋਲੇ ਆ ਵੀ ਬਾਦਲ ਸਾਹਿਬ ਸਾਨੂੰ ਦੱਸੋ ਤਾਂ ਸਹੀ ਉਹ ਜਨਾਨੀ ਦੀ ਕਿੱਡੀ ਕੁ ਉਸ ਪਰਿਵਾਰ ਦੀ ਦੇਣ ਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਅਦਬੀਆਂ ਦਾ ਮਸਲਾ ਜਿਹੜਾ ਉਹ ਇੱਕ ਵਾਰੀ ਫੇਰ ਚਰਚਾ 'ਚ, ਕਿਉਂਕਿ ਪੰਜਾਬ ਸਰਕਾਰ ਨੇ ਇੱਕ ਮੈਡਮ ਐਡਵੋਕੇਟ ਰਿਮਝਮ ਮਹਾਜਨ ਕਰਕੇ ਕੋਈ ਹੈ, ਉਹਦੀ ਜਿਹੜੀ ਪੰਜਾਬ ਦੇ ਵਿੱਚ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚ ਅਸਿਸਟੈਂਟ ਵਜੋਂ ਨਿਯੁਕਤੀ ਕੀਤੀ ਆ। ਜਿਹੜਾ ਪੰਜਾਬ ਸਰਕਾਰ ਦੇ ਵਕੀਲਾਂ ਦਾ ਗਰੁੱਪ ਹੁੰਦਾ, ਜਿਹੜਾ ਪੰਜਾਬ ਸਰਕਾਰ ਵੱਲੋਂ ਜਾਂ ਸੂਬੇ ਦੇ ਮਾਮਲਿਆਂ ਦੇ ਵਿੱਚ ਅਦਾਲਤਾਂ 'ਚ ਪੇਸ਼ ਹੁੰਦੇ ਆ ਵਕੀਲ, ਉਹ ਐਡਵੋਕੇਟ ਜਨਰਲ ਦਾ ਜਿਹੜਾ ਦਫ਼ਤਰ ਆ ਉੱਥੇ ਜਿਹੜੀਆਂ ਨਿਯੁਕਤੀਆਂ ਹੋਈਆਂ ਵਕੀਲਾਂ ਦੀਆਂ, ਇਹਦੇ 'ਚ ਕੋਈ ਬਹੁਤਾ ਵੱਡਾ ਉਹ ਨਹੀਂ ਹੈਗਾ ਵੀ ਕਿਵੇਂ ਇਹ ਕੋਈ ਚੋਣ ਕਰਦਾ। ਇਹਦੇ 'ਚ ਸਿਰਫ ਸਿਫਾਰਸ਼ਾਂ ਹੁੰਦੀਆਂ ਨੇ ਸਿਆਸੀ ਭਲਵਾਨਾਂ ਦੀਆਂ ਤੇ ਆਪਦੇ ਪੱਖ ਦੇ ਬੰਦਿਆਂ ਨੂੰ ਅਗਲੇ ਉੱਥੇ ਲਵਾ ਲੈਂਦੇ ਆ ਤੇ ਪੈਸੇ ਧੇਲੇ ਸੋਹਣੇ ਬਣ ਜਾਂਦੇ ਆ। ਤੇ ਵੈਸੇ ਇਹਨਾਂ ਵਕੀਲਾਂ ਦੀ ਫੌਜ ਨੇ ਕਦੇ ਵੀ ਅੱਜ ਤੱਕ ਪੰਜਾਬ ਸਰਕਾਰ ਦੇ ਪੱਖ ਤੋਂ ਕਦੇ ਵੀ ਕੋਈ ਗੰਭੀਰਤਾ ਨਾਲ ਮਤਲਬ ਕਦੇ ਕੋਈ ਪੱਖ ਨਹੀਂ ਪੇਸ਼ ਕੀਤਾ। ਚੇਤੇ ਕਰੋ ਜਦੋਂ ਨਿਰੰਕਾਰੀਆਂ ਦਾ ਮਸਲਾ ਸੀ ਉਦੋਂ ਜਿਹੜੇ ਪੰਜਾਬ ਸਰਕਾਰ ਵੱਲੋਂ ਵਕੀਲ ਪੇਸ਼ ਹੁੰਦੇ ਰਹੇ, ਉਹਨਾਂ ਦੀ ਕਿਰਪਾ ਤੇ ਮਿਹਰਬਾਨੀ ਸਦਕਾ ਹੀ ਉਹ ਨਰਕਧਾਰੀਏ ਸਾਰੇ ਬਰੀ ਹੋਏ ਸੀ। ਹੋਰ ਵੀ ਜਦੋਂ ਵੀ ਜਿੱਥੇ ਵੀ ਕੋਈ ਬਹੁਤੀ ਸੰਵੇਦਨਸ਼ੀਲ ਖਾਸ ਤੌਰ ਤੇ ਸਿੱਖ ਧਰਮ ਨਾਲ ਸਿੱਖ ਜਜ਼ਬਾਤਾਂ ਨਾਲ ਜੁੜੇ ਮਸਲੇ ਹੋਣ, ਉਦੋਂ ਪੰਜਾਬ ਸਰਕਾਰ ਵੱਲੋਂ ਇਹ ਜਿਹੜੇ ਵਕੀਲ ਪੇਸ਼ ਹੁੰਦੇ ਨੇ ਇਹਨਾਂ ਦਾ ਕੰਮ ਇਹੀ ਹੁੰਦਾ ਵੀ ਪੰਜਾਬ ਦੇ ਖਿਲਾਫ ਭੁਗਤਣਾ ਤੇ ਸਿੱਖਾਂ ਦੇ ਖਿਲਾਫ ਭੁਗਤਣਾ ਤੇ ਦੁਸ਼ਮਣਾਂ ਦੀ, ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਦੀ ਮਦਦ ਕਰਨੀ, ਕਿਉਂਕਿ ਅਗਲੋਂ ਉਧਰੋਂ ਕੁਝ ਮਿਲਦਾ ਹੋਣਾ, ਕੋਈ ਚੜਾਵਾ ਚੜ੍ਹਦਾ ਹੋਣਾ, ਐਵੇਂ ਤਾਂ ਇਹ ਗੱਲ ਹੁੰਦੀ ਨਹੀਂ। ਖੈਰ ਇਹ ਜਿਹੜਾ ਮਾਮਲਾ ਹੈਗਾ ਇਹਦੇ ਉੱਤੇ ਪਹਿਲੋਂ ਵੀ ਕਈ ਵਾਰੀ ਚਰਚਾ ਚੱਲੀ ਆ ਵੀ ਇਹ ਜਿਹੜੀਆਂ ਨਿਯੁਕਤੀਆਂ ਨੇ, ਚੇਤੇ ਕਰੋ ਜਦੋਂ ਵਿਨੋਦ ਘਈ ਨਾਂ ਦੇ ਇੱਕ ਬੰਦੇ ਨੂੰ
ਜਿਹੜਾ ਕਿ ਡੇਰਾ ਸਰਸਾ ਦੇ ਪੱਖ ਤੋਂ ਲਗਾਤਾਰ ਡੇਰਾ ਮੁਖੀ ਦੀ ਵਕਾਲਤ ਕਰਦਾ ਰਿਹਾ, ਉਹਨੂੰ ਇੱਕ ਵਾਰੀ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਜਿਹੜਾ ਸੀਗਾ ਉਹ ਲਾਤਾ ਸੀ। ਇੱਕ ਜਦੋਂ ਚੰਨੀ ਦੀ ਸਰਕਾਰ ਬਣੀ ਉਦੋਂ APS ਦਿਓਲ ਨਾਂ ਦੇ ਇੱਕ ਵਿਅਕਤੀ ਨੂੰ, ਵਕੀਲ ਨੂੰ ਜਿਹੜਾ ਜਦੋਂ ਲਾਇਆ ਐਡਵੋਕੇਟ ਜਨਰਲ, ਉਦੋਂ ਨਵਜੋਤ ਸਿੱਧੂ ਨੇ ਰੌਲਾ ਪਾਇਆ ਵੀ ਇਹ ਤਾਂ ਬੇਅਦਬੀ ਦੇ ਦੋਸ਼ੀਆਂ ਦੀ ਵਕਾਲਤ ਕਰਦਾ ਰਿਹਾ, ਪੈਰਵਾਈ ਕਰਦਾ ਰਿਹਾ। ਇਵੇਂ ਹੀ ਅਤੁਲ ਨੰਦਾ ਤੋਂ ਇਹ ਪਹਿਲਾਂ ਇਸ ਤੋਂ ਬੜੀ ਵਾਰ ਹੋ ਚੁੱਕਿਆ ਕਿ ਪੰਜਾਬ ਸਰਕਾਰ ਦੇ ਜਿਹੜੇ ਵਕੀਲ ਨੇ ਜਾਂ ਐਡਵੋਕੇਟ ਜਨਰਲ ਨੇ ਜਾਂ ਉੱਥੇ ਬਹੁਤ ਸਾਰੇ ਇਹੋ ਜਿਹੇ ਵਕੀਲ ਲੱਗਦੇ ਰਹੇ ਨੇ ਜਿਨ੍ਹਾਂ ਦਾ ਹਮੇਸ਼ਾ ਹੀ ਪੱਕੇ ਤੌਰ ਦੇ ਉੱਤੇ ਸਿੱਖਾਂ ਦੇ ਮਾਮਲਿਆਂ 'ਚ ਉਲਟ ਚੱਲਣ ਦਾ ਪੱਕਾ ਟਰੈਕ ਰਿਕਾਰਡ। ਤੇ ਜਿਹਦਾ ਰੌਲਾ ਹੁਣ ਪਿਆ ਰਿਮਝਿਮ ਮਹਾਜਨ, ਇਹ ਸੁਹੇਲ ਬਰਾੜ ਨਾਂ ਦੇ ਇੱਕ ਬੰਦੇ ਦੀ ਘਰ ਵਾਲੀ ਆ। ਸੁਹੇਲ ਬਰਾੜ ਕੌਣ ਆ? ਜਦੋਂ ਬਾਈਬਲ ਕਾਂਡ ਹੋਇਆ, ਪਹਿਲਾਂ ਤਾਂ ਆਪਾਂ ਬਰਗਾੜੀ ਕਾਂਡ, ਬਰਗਾੜੀ ਤੋਂ ਪਹਿਲਾਂ ਬੁਰਜ ਜਵਾਹਰ ਕੇ ਕਾਂਡ। ਬੁਰਜ ਜਵਾਹਰ ਕੇ 1 ਜੂਨ ਨੂੰ ਜਦੋਂ ਸਾਡੇ ਇਸ਼ਟ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਚੋਰੀ ਕੀਤੀ ਡੇਰਾ ਸਰਸੇ ਵਾਲਿਆਂ ਨੇ, ਤੇ ਉਹ ਇੱਕ ਵੱਖਰੀ FIR। ਫਿਰ ਜਦੋਂ ਬਰਗਾੜੀ ਪਿੰਡ ਦੇ ਵਿੱਚ ਅਕਤੂਬਰ ਦੇ ਵਿੱਚ ਉਹਨਾਂ ਨੇ ਪਾਵਨ ਸਰੂਪ ਆ ਜਿਹੜਾ ਉਹਦੇ ਅੰਗ ਖਿਲਾਰੇ, ਉਸ ਤੋਂ ਬਾਅਦ ਸਿੱਖ ਸੰਗਤਾਂ ਨੇ ਧਰਨਾ ਲਾਇਆ ਤੇ ਬਾਦਲ ਸਰਕਾਰ ਨੂੰ ਲੱਗਿਆ ਬਈ ਸਾਡੀ ਤਾਂ ਹੇਠੀ ਬੜੀ ਆ, ਸਿੱਖ ਧਰਨਾ ਲਾ ਕੇ ਬਹਿ ਜਾਣ ਸਾਡੇ ਰਾਜ ਵਿੱਚ, ਇਹ ਕਿਵੇਂ ਅਸੀਂ ਬਰਦਾਸ਼ਤ ਕਰ ਲਾਂਗੇ। ਸੋ ਜਿੰਨੇ ਵੀ ਗੁੰਡੇ ਬਦਮਾਸ਼ ਟਾਈਪ ਦੇ ਅਫਸਰ ਨੇ ਉਹਨਾਂ ਸਾਰਿਆਂ ਨੂੰ ਖੁੱਲ੍ਹ ਦੇਤੀ ਵੀ ਜਾ ਕੇ ਜਲਿਆਂ ਵਾਲੇ ਬਾਗ ਵਾਂਗੂ ਬਸ ਮੀਂਹ ਭਰਾ ਦੋ ਉੱਥੇ। ਤੇ ਉਹੀ ਭਾਣਾ ਵਾਪਰਿਆ। ਉਮਰਾ ਨੰਗਲ, ਚਰਨਜੀਤ ਸ਼ਰਮਾ ਤੇ ਸੈਣੀ ਹੁਣੀ, ਇਹਨਾਂ ਸਾਰਿਆਂ ਨੇ ਜੋ ਗਦਰ ਮਚਾਇਆ ਉਹ ਕੋਟਕਪੂਰੇ ਦੇ ਵਿੱਚ ਆਪਾਂ ਨੂੰ ਪਤਾ। ਉਸ ਦੁਪਹਿਰ ਤੱਕ, ਕਿਉਂਕਿ ਸਵੇਰ ਦੇ ਟਾਈਮ ਇਹ ਭਾਣਾ ਵਾਪਰਿਆ, ਸਵਖਤੇ ਅਜੇ ਆਪਾਂ ਇੱਥੋਂ ਪੰਜਾਬ ਦੇ ਵਿੱਚ ਮੰਜੇ ਬਿਸਤਰਿਆਂ ਚੋਂ ਨਿਕਲ ਰਹੇ ਸੀ ਜਦੋਂ ਪਤਾ ਲੱਗਿਆ ਕਿ ਉੱਥੇ ਤਾਂ ਕੋਟਕਪੂਰੇ ਦਾ ਲਾਠੀ ਚਾਰਜ ਹੋ ਗਿਆ। ਤੇ ਉਸੇ ਦੁਪਹਿਰ ਤੱਕ ਪੰਜਾਬ ਦੇ ਖਾਸ ਤੌਰ ਤੇ ਮਾਲਵਾ ਬੈਲਟ ਵਿੱਚ ਥਾਂ ਥਾਂ ਦੇ ਉੱਤੇ ਸੰਗਤਾਂ ਨੇ ਆਪੋ ਆਪਣੇ ਪਿੰਡਾਂ ਦੇ ਮੋੜਾਂ ਤੇ ਬਹੁਤ ਧਰਨੇ ਲਾ ਦਿੱਤੇ। ਤੇ ਉਹਨਾਂ ਧਰਨਿਆਂ ਦੇ ਵਿੱਚ ਜਦੋਂ ਸੈਣੀ ਐਂਡ ਕੰਪਨੀ ਨੂੰ ਇਹ ਪਤਾ ਲੱਗਿਆ ਵੀ ਅਸੀਂ ਕੋਟਕਪੂਰਿਓਂ ਧਰਨਾ ਉਠਾਇਆ ਵਾ ਤੇ ਤਾਂ ਥਾਂ ਥਾਂ ਤੇ ਲੱਗ ਗਏ, ਉਸ ਮੌਕੇ ਚਰਨਜੀਤ ਸ਼ਰਮੇ ਨੂੰ ਪੰਪ ਮਾਰਿਆ ਗਿਆ ਵੀ ਚੱਕ ਦੇ ਫੱਟੇ, ਜਿੱਥੇ ਵੀ ਤੇਰਾ ਲੋਟ ਆਉਂਦਾ ਚੜਾ ਦੇ ਕਰਾਂ ਇੱਕ ਵਾਰੀ ਕੰਮ। ਤੋ ਇਹ ਫਿਰ ਚਰਨਜੀਤ ਸ਼ਰਮਾ ਜਿਹੜਾ ਮੋਗੇ ਦਾ SSP ਸੀ, ਇਹ ਆਪਦੇ ਗਰੋਹ ਨੂੰ ਲੈ ਕੇ ਖਾਕੀ ਵਰਦੀ ਵਾਲੇ ਗੁੰਡਾ ਧਾਰੀ ਫੋਰਸਾਂ ਨੂੰ ਲੈ ਕੇ ਇਹ ਉੱਥੇ ਬਾਈਬਲ ਪਹੁੰਚਿਆ। ਤੇ ਉੱਥੇ ਜਾਣਸਾਰ ਗੱਲ ਨਹੀਂ ਬਾਤ ਨਹੀਂ, ਠਾਠਾ ਗੋਲੀਆਂ ਚਲਾ ਕੇ 2 ਜਾਣੇ ਉੱਥੇ 2 ਸਿੰਘ ਸ਼ਹੀਦ ਕਰਤੇ। ਇਹ ਬਾਈਬਲ ਕਾਂਡ ਵੱਖਰਾ। ਹੁਣ ਇਹ ਜਦੋਂ ਇਹਨਾਂ ਨੇ ਪੰਗਾ ਖੜਾ ਕੀਤਾ 14 ਅਕਤੂਬਰ ਨੂੰ 2015 ਨੂੰ, ਉਦੋਂ ਇਹਨਾਂ ਨੂੰ ਐ ਸੀ ਵੀ ਸਾਡੇ ਸਿਰ ਦੇ ਉੱਤੇ ਬਾਦਲ ਪਰਿਵਾਰ ਹੈਗਾ ਤੇ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਆ, ਸਾਨੂੰ ਤਾਂ ਪਰਵਾਹ ਹੀ ਨਹੀਂ ਕੋਈ, ਮਤਲਬ ਸਾਨੂੰ ਕੋਈ ਫਿਕਰ ਕਰਨ ਦੀ ਲੋੜ ਹੀ ਨਹੀਂ। ਪਰ ਉਦਣ ਹੀ ਜਾਂ ਉਸ ਤੋਂ ਅਗਲੇ ਦਿਨ ਹੀ ਇੰਨਾ ਕੁ ਪੰਜਾਬ ਦੇ ਵਿੱਚ ਬਾਬ ਰੋਲਾ ਉੱਠਿਆ, ਇੰਨਾ ਭਚੀਕੜ ਪਿਆ, ਇੰਨਾ ਜ਼ਿਆਦਾ ਕੜਮੱਸ ਮੱਚੀ ਵੀ ਸਾਰੀ ਮਾਲਵਾ ਬੈਲਟ ਦੇ ਵਿੱਚੋਂ ਬਾਦਲ ਦਲ ਨੂੰ ਘਰਾਂ 'ਚ ਜਾਣੀ ਕਿ ਇਉਂ ਲੱਗਦਾ ਸੀ ਵੀ ਹੁਣ ਵੀ ਕੋਈ ਆ ਕੇ ਸਿੱਖ ਸੰਗਤਾਂ ਨੇ ਸਾਨੂੰ ਵਿਹੜੇ 'ਚ ਕੱਢ ਕੇ ਛੱਤਰ ਫੇਰਨਾ ਵੀ ਤੁਸੀਂ ਚੰਗੇ ਸਿੱਖ ਹੋ। ਜੇ ਸਾਡੇ ਪਾਵਨ ਸਰੂਪ ਦੀ ਬੇਅਦਬੀ ਹੋਈ, ਸਰੂਪ ਚੋਰੀ ਹੋਇਆ, ਜੇ ਤੁਸੀਂ ਉਹਦੀ ਨਹੀਂ ਕਰ ਸਕੇ ਤਾਂ ਕੋਈ ਗੱਲ ਨਹੀਂ, ਪਰ ਤੁਸੀਂ ਹੁਣ ਸਾਨੂੰ ਇਨਸਾਫ ਲਈ ਸ਼ਾਂਤੀਪੂਰਵਕ ਧਰਨਾ ਵੀ ਨਹੀਂ ਲਾਉਣ ਦੇਣਾ। ਸੋ ਉਹ ਜਿਹੜੀ ਰਾਤ ਆ ਉਹ ਉਸ ਮੌਕੇ ਮਾਲਵੇ ਬੈਲਟ ਦੇ ਵਿੱਚ ਬਾਦਲ ਦਲੀਆਂ ਲਈ ਬਹੁਤ ਉਸ ਰਾਤ ਨੂੰ ਬੜਾ ਉੱਠਦੇ ਸੀਗੇ ਵੀ ਪਤਾ ਨਹੀਂ ਕੀ ਸਾਡੇ ਨਾਲ ਹੋਣੀ। ਤੇ ਇਸ ਗੱਲ ਦੇ ਵਿੱਚ ਜਦੋਂ ਸਵੇਰੋਂ ਇਹਨੂੰ ਸੱਦਿਆ ਸੈਣੀ ਨੂੰ, ਇਹਨਾਂ ਨੇ ਬਾਦਲ ਐਂਡ ਕੰਪਨੀ ਨੇ, ਜਦੋਂ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ ਬਾਦਲ ਸਾਹਿਬ ਨੇ ਸੱਦੀ ਵੱਡੇ ਨੇ, ਤਾਂ ਉੱਥੇ ਸੈਣੀ ਉਹਨਾਂ ਨੇ ਕਿਹਾ ਬਈ ਬਾਦਲ ਨੂੰ ਵੀ ਅਸੀਂ ਤਾਂ ਜੀ ਬੜਾ ਮਜਬੂਰੀ 'ਚ ਗੋਲੀ ਚਲਾਈ ਆ, ਉੱਥੇ ਤਾਂ ਉਹ ਵਾਇਲੈਂਟ ਹੋ ਗਏ ਸੀ, ਬੜੀਆਂ ਉੱਥੇ ਆਇਆ ਹੋ ਗਿਆ ਸੀ, ਵਾਹ ਹੋ ਗਿਆ ਸੀ, ਝੂਠ ਤਪਾਨ ਬੋਲਿਆ ਇਹਨਾਂ ਨੇ। ਤੇ ਜਦੋਂ ਬਾਦਲ ਨੇ ਆ ਕੇ ਅਕਾਲੀ ਆਗੂਆਂ ਦੀ ਮੀਟਿੰਗ ਦੇ ਵਿੱਚ ਇਹ ਗੱਲ ਆਖੀ ਆ, ਸਾਰੇ ਸੀ ਉਦੋਂ ਬ੍ਰਹਮਪੁਰੇ ਹੋਣੀ, ਢੀਂਡਸੇ ਹੋਣੀ, ਸਾਰੇ ਸੀ ਉੱਥੇ। ਇਹਨਾਂ ਨੂੰ ਜਦੋਂ ਆਖਿਆ ਬਈ ਜੀ ਇਹ ਤਾਂ ਉੱਥੇ ਤਾਂ ਗੋਲੀ ਚਲਾਉਣੀ ਪੈ ਗਈ, ਲਾਠੀ ਚਾਰਜ ਕਰਨਾ ਪੈ ਗਿਆ, ਇਹ ਤਾਂ ਬਹੁਤ ਉੱਥੇ ਵਾਇਲੈਂਟ ਹੋ ਗਏ ਸੀ, ਹਿੰਸਕ ਹੋ ਗਏ ਸੀ ਲੋਕ। ਤਾਂ ਉੱਥੇ ਅਕਾਲੀ ਲੀਡਰਾਂ ਨੇ ਕਿਹਾ ਬਾਦਲ ਸਾਹਿਬ ਸ਼ਰੇਆਮ ਨੰਗਾ ਚਿੱਟਾ ਝੂਠ ਆ ਇਹ,
ਸਾਡੇ ਪਿੰਡਾਂ ਦੇ ਸਾਡੇ ਰਿਸ਼ਤੇਦਾਰੀ ਚੋਂ ਸਾਡੇ ਆਲੇ ਦੁਆਲੇ ਵਿੱਚੋਂ ਹੀ ਸਿੱਖ ਉੱਥੇ ਗਏ ਸੀ, ਬਿਲਕੁਲ ਪੀਸਫੁਲ ਵਿਚਾਰੇ ਬੈਠੇ ਸੀ ਤੇ ਆਪਣੇ ਫੋਰਸਾਂ ਨੇ ਨਜਾਇਜ਼ ਕੀਤੀ ਹੈ। ਤੇ ਉਸ ਗੱਲ ਦੇ ਵਿੱਚ ਫਿਰ ਇਹ ਸੈਣੀ ਨੂੰ ਕਹਿੰਦੇ ਵੀ ਤੈਨੂੰ ਭਾਈ ਅਸੀਂ ਘਰ ਨੂੰ ਤੋਰਨਾ ਪੈਣਾ, ਸਾਨੂੰ ਸਾਡੇ ਅਕਾਲੀ ਲੀਡਰਾਂ ਦੇ ਵਿੱਚ ਵੀ ਤੇਰੇ ਤੇ ਕਾਫੀ ਔਖ ਆ। ਤੇ ਉਹ ਕਹਿੰਦਾ ਵੀ ਹੋਰ ਜੋ ਮਰਜ਼ੀ ਆ, ਵੀ ਪੁਲਿਸ ਦੇ ਖਿਲਾਫ ਕੋਈ ਕਾਰਵਾਈ ਨਾ ਕਰਿਓ, ਮੇਰੀ ਬਲੀ ਲੈਣੀ ਆ ਤੁਸੀਂ ਉਹ ਲੈ ਲਓ, ਮੇਰੇ ਹੁਕਮ ਦੇ ਉੱਤੇ ਤੁਹਾਨੂੰ ਖੁਸ਼ ਕਰਦਿਆਂ ਨੇ ਅਸੀਂ ਤਾਂ ਇਹ ਸਾਰਾ ਕੁਝ ਕੀਤਾ। ਸੋ ਕੁੱਲ ਮਿਲਾ ਕੇ ਜਦੋਂ ਬਰਗਾੜੀ ਬਾਈਬਲ ਕਾਂਡ ਬਾਰੇ ਬਾਦਲ ਦਲ ਦੇ ਅੰਦਰੋਂ ਵੀ ਚੂੰ ਚਾਂ ਹੋਈ, ਬਾਅਦ ਚੋਂ ਠੰਡੇ ਹੋ ਗਏ ਸਾਰੇ ਜਿਨ੍ਹਾਂ ਨੇ ਉਦੋਂ ਕੀਤਾ ਵੀ ਚਲੋ ਜੀ ਆਪਾਂ ਹੁਣ ਰਾਜ ਭਾਗ ਭੋਗਣਾ। ਤੋ ਜਿਹੜਾ ਉਸ 14 ਅਕਤੂਬਰ ਨੂੰ ਪੁਲਿਸ ਨੇ ਚਰਨਜੀਤ ਸ਼ਰਮੇ ਨੇ ਉਮਰਾ ਨੰਗਲ ਉਹਨਾਂ ਦੇ ਕਹਿਣ ਤੇ ਗੋਲੀਆਂ ਚਲਾਈਆਂ, ਉਹਦਾ ਢਕਣ ਦੇ ਲਈ ਇੱਕ ਪਰਚਾ ਜਿਹੜਾ ਸੀ ਪੁਲਿਸ ਨੇ ਦਰਜ ਕੀਤਾ ਸੀ। ਇੱਥੇ ਬਾਈਬਲ ਦੇ ਵਿੱਚ ਦੋ ਪਰਚੇ ਆ, ਕ੍ਰੋਸ ਪਰਚਾ ਜਿਹਨੂੰ ਕਹੀਦਾ। ਇੱਕ ਪਰਚਾ ਤਾਂ ਸੰਗਤ ਵੱਲੋਂ ਸਿੱਖਾਂ ਵੱਲੋਂ ਆ ਵੀ ਸਾਡੇ ਬੰਦੇ ਮਾਰੇ ਹਨ, ਇੱਕ ਪਰਚਾ ਲੋਕਾਂ ਉੱਤੇ ਕੀਤਾ ਵੀ ਸਾਡੇ ਉੱਤੇ ਇਹਨਾਂ ਨੇ ਹਮਲਾ ਕੀਤਾ ਤਾਂ ਸਾਨੂੰ ਮਜਬੂਰੀ 'ਚ ਡਿਫੈਂਸ ਵਿੱਚ ਗੋਲੀ ਚਲਾਉਣੀ ਪਈ। ਕੋਟਕਪੂਰੇ ਦਾ ਸੌਖਾ ਸਰ ਗਿਆ ਵੀ ਅਣਪਛਾਤੀ ਸੀ ਪੁਲਿਸ, ਇੱਥੇ ਕੰਮ ਔਖਾ ਸੀਗਾ। ਸੋ ਇੱਥੇ ਪੁਲਿਸ ਨੇ ਆਪਦੇ ਆਪ ਨੂੰ ਬਚਾਉਣ ਲਈ ਜਿਹੜਾ ਪਰਚਾ ਬਣਾਇਆ ਵੀ ਸਾਡੀ ਚਰਨਜੀਤ ਸ਼ਰਮੇ ਦੀ ਜਿਹੜੀ ਦਫ਼ਤਰ ਦੇ ਵੱਲੋਂ ਮਿਲੀ ਹੋਈ ਉਹਨੂੰ ਸਰਕਾਰੀ ਜਿਪਸੀ ਸੀ, ਵੀ ਆਹ ਦੇਖੋ ਜੀ ਇਹਦੇ ਉੱਤੇ ਹਮਲਾ ਕਰਤਾ। ਉਹ ਹਮਲਾ ਦਿਖਾਉਣ ਦੇ ਲਈ ਉਹਦੇ ਉੱਤੇ ਗੋਲੀਆਂ ਚਲਾ ਕੇ ਉਹ ਜਿਹੜਾ ਨਕਲੀ ਗਵਾਹ ਜਾਂ ਸਬੂਤ ਪੈਦਾ ਕੀਤਾ ਗਿਆ, ਉਹਦੇ ਵਿੱਚ ਆ ਜਿਹੜਾ ਸੁਹੇਲ ਬਰਾੜ ਆ ਜਿਹਦੀ ਘਰ ਵਾਲੀ ਰਿਮਚਮ ਮਹਾਜਨ ਜਿਹੜੀ ਆ, ਉਹਨੂੰ ਹੁਣ ਕਹਿੰਦੇ ਆ ਵੀ ਉੱਥੇ ਲਾਤਾ ਦਫ਼ਤਰ 'ਚ ਪੰਜਾਬ ਸਰਕਾਰ ਦੇ ਵਕੀਲਾਂ ਦੀ ਫੌਜ ਵਿੱਚ। ਉਹ ਜਿਹੜਾ ਸੁਹੇਲ ਬਰਾੜ ਆ ਉਹਦੇ ਘਰ ਵਿੱਚ ਜਾਂ ਉਹਦੇ ਟਿਕਾਣੇ ਉੱਤੇ ਇਹ ਸਾਰੀ ਕਰਤੂਤ ਕੀਤੀ ਸੀ ਪੁਲਿਸ ਵਾਲਿਆਂ ਨੇ, ਚਰਨਜੀਤ ਸ਼ਰਮੇ ਉਹਨਾਂ ਨੇ। ਬਾਅਦ ਵਿੱਚ ਜੂਨ 2020 ਦੇ ਵਿੱਚ ਇਹ ਸਾਰਾ ਪ੍ਰਕਰਨ ਖੁੱਲ ਗਿਆ, ਫਿਰ ਉਹਦੀ ਗ੍ਰਿਫਤਾਰੀ ਵੀ ਹੋਈ ਸੀ। ਸੋ ਜਿਹੜਾ ਇਹ ਸੁਹੇਲ ਬਰਾੜ ਆ, ਇਹ ਪੰਜਾਬ ਪੁਲਿਸ ਦਾ ਬਾਦਲ ਪਰਿਵਾਰ ਦਾ ਬਹੁਤ ਖਾਸ ਬੰਦਾ, ਤੇ ਇਸ ਬੰਦੇ ਦੇ ਇਸ ਮਾਮਲੇ ਵਿੱਚ ਇਹ ਦੋਸ਼ ਨੇ ਇਹਦੇ ਉੱਤੇ ਕਿ ਇਹਨੇ ਪੰਜਾਬ ਪੁਲਿਸ ਲਈ ਐਵੀਡੈਂਸ ਪੈਦਾ ਕਰਨ ਲਈ ਉਹ ਚਰਨਜੀਤ ਸ਼ਰਮੇ ਵਾਲੀ ਸਰਕਾਰੀ ਜਿਪਸੀ ਉੱਤੇ ਫਾਇਰਿੰਗ ਕਰਕੇ ਇਹ ਕਹਾਣੀ ਬਣਾਉਣ ਦੇ ਲਈ ਮਦਦ ਕੀਤੀ, ਝੂਠੇ ਸਬੂਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਦੇਖੋ ਪੁਲਿਸ ਵਾਲਿਆਂ ਦੇ ਉੱਤੇ ਜਦੋਂ ਹਮਲਾ ਹੋ ਗਿਆ ਫਿਰ ਮਜਬੂਰੀ 'ਚ ਪੁਲਿਸ ਨੂੰ ਦੋ ਬੰਦੇ ਮਾਰਨੇ ਪੈ ਗਏ। ਉਹਨਾਂ ਦਾ ਭਾਵ ਇਹ ਹੈਗਾ ਕਿ ਦੋ ਕੀ ਚਾਹੇ 200 ਪੁਲਿਸ ਵਾਲਾ ਮਾਰ ਲਈਏ, ਵੀ ਸਾਨੂੰ ਬਸ ਇੰਨੀ ਕੁ ਕਹਾਣੀ ਆਉਂਦੀ ਆ ਕਿ ਝੂਠੇ ਗਵਾਹ। ਔਰ ਸਾਡੀ ਖਾੜਕੂ ਲਹਿਰ 'ਚ ਤਾਂ ਇਦਾਂ ਦੀਆਂ ਕਰਤੂਤਾਂ ਹਜ਼ਾਰਾਂ ਹੀ ਪੁਲਿਸ ਵਾਲਿਆਂ ਨੇ ਕੀਤੀਆਂ ਨੇ। ਸੋ ਬੜੇ ਤਜਰਬੇਕਾਰ ਆ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵੀ ਇਹ ਪਾਜ ਖੁੱਲ ਗਿਆ, ਬਣੇ ਚਾਹੇ ਨਾ ਕੁਝ, ਪਰ ਇਹਨਾਂ ਦਾ ਪਾਜ ਜ਼ਰੂਰ ਨੰਗਾ ਹੋ ਗਿਆ। ਸੋ ਜਿਹੜਾ ਇਹ ਹੈਗਾ ਸੁਹੇਲ ਬਰਾੜ, ਇਹਦੀ ਘਰਵਾਲੀ ਦਾ ਰਿਮਚਮ ਮਹਾਜਨ ਦਾ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਅਸਿਸਟੈਂਟ ਦੇ ਤੌਰ ਤੇ ਲੱਗਣ ਕਰਕੇ ਇਹ ਮਾਮਲਾ ਫਿਰ ਜ਼ਿਆਦਾ ਚਰਚਾ 'ਚ ਆ ਗਿਆ। ਵੈਸੇ ਜਿਹੜੇ ਲੋਕ ਖਾਸ ਤੌਰ ਤੇ ਸਿਆਸੀ ਭਲਵਾਨ ਅੱਡ-ਅੱਡ ਪਾਰਟੀਆਂ ਦੇ ਇਸ ਰੌਲੇ ਵਿੱਚ ਚੀਕਾਂ ਚੰਗਿਆੜਾ ਮਾਰ ਰਹੇ ਨੇ, ਉਹਨਾਂ ਦਾ ਧੰਨਵਾਦ ਵੀ ਆ ਤੇ ਦੁਰਫਿੱਟੇ ਮੂੰਹ ਵੀ ਆ ਉਹਨਾਂ ਦੇ ਸਿਰ ਤੇ। ਇਹਨਾਂ ਪੁਲਿਸੀਆਂ ਨੂੰ ਅੱਜ ਇਹਨਾਂ ਲੋਕਾਂ ਨੂੰ ਸਿਆਸੀ ਭਲਵਾਨਾਂ ਨੂੰ ਇਹ ਤਾਂ ਚੇਤੇ ਆ ਵੀ ਸੁਹੇਲ ਬਰਾੜ ਦੀ ਘਰ ਵਾਲੀ ਆ ਜਿਹੜੀ, ਉਹਦਾ ਅਸੀਂ ਰੌਲਾ ਪਾਉਣਾ ਵੀ ਉਹ ਤਾਂ ਜੀ ਸੁਹੇਲ ਬਰਾੜ ਤਾਂ ਉਦੋਂ ਜਿਹੜਾ ਸੀ ਝੂਠੇ ਸਬੂਤ ਗਵਾਹ ਜਿਪਸੀ ਤੇ ਗੋਲੀ ਮਾਰਨ ਵਾਲੇ ਪੈਦਾ ਕਰਨ ਵਾਲੇ ਮਾਮਲੇ 'ਚ ਏਦਾਂ ਹੋਇਆ। ਚੰਗੀ ਗੱਲ ਆ ਭਾਈ ਜੇ ਤੁਸੀਂ ਇਹ ਗੱਲ 'ਚ ਬੜੇ ਤੁਹਾਡੇ ਤੇ ਫਿਰ ਤਾਂ, ਪਰ ਸੱਚੀ ਗੱਲ ਜਿਹੜੀ ਆ ਉਹ ਇਸ ਤੋਂ ਅੱਗੇ ਆ। ਉਹ ਇਹ ਆ ਕਿ ਇੱਕ ਪੁਲਿਸ ਵਾਲਾ ਹੈ, ਉਹ ਜਿਹੜੇ ਆਹ ਡੇਰਾ ਸਰਸੇ ਵਾਲੇ ਪ੍ਰਦੀਪ ਕਲੇਰ ਹੋਣੀ, ਮਹਿੰਦਰਪਾਲ ਬਿੱਟੂ ਹੋਣੀ, ਜਿਹੜੇ ਇਹ 10-15 ਜਣਿਆਂ ਦਾ ਇੱਕ ਗੈਂਗ ਆ ਜਿਹਨੇ ਸਾਰੀ ਬੇਅਦਬੀ ਦੇ ਪ੍ਰਕਰਨ ਨੂੰ ਅੱਡ-ਅੱਡ ਥਾਵਾਂ ਦੇ ਉੱਤੇ ਆਰਗੇਨਾਈਜ਼ ਕੀਤਾ। ਜਾਣੀ ਕਿ ਪਹਿਲਾਂ ਡੇਰਾ ਸਰਸਾ ਦੇ ਵਿੱਚ ਇੱਕ ਗੁਪਤ ਮੀਟਿੰਗ ਹੋਈ ਜੀ ਤੋਂ ਬਾਅਦ ਵਿੱਚ 6 ਕਰੋੜ ਰੁਪਈਆ ਲੈ ਕੇ ਡੇਰਾ ਸਰਸਾ ਦੇ ਡਰਾਈਵਰ ਦਾ ਇੱਕ ਗੱਡੀ 'ਚ ਉਹ ਡਰਾਈਵਰ ਆਉਂਦਾ ਤੇ ਇੱਥੇ ਉਹ ਪੈਸੇ ਜਿਹੜੇ ਆ ਪ੍ਰਦੀਪ ਕਲੇਰ ਹੋਣਾ ਨੂੰ ਤੇ ਮਹਿੰਦਰਪਾਲ ਬਿੱਟੂ ਹੋਣਾ ਨੂੰ ਇਹਨਾਂ ਨੂੰ ਉੱਪਰ ਦੇ ਕਰਦਾ। ਉਹ ਪੈਸੇ ਫਿਰ ਅੱਗੇ ਵੰਡੇ ਜਾਂਦੇ ਆ, ਜਿਹਦੇ ਵਿੱਚੋਂ 3 ਲੱਖ ਰੁਪਈਆ ਗੁਰਦੇਵ ਸਿੰਘ ਨੂੰ ਵੀ ਮਿਲਿਆ ਸੀ। ਉਹ ਗੁਰਦੇਵ ਸਿੰਘ ਜਿਹਨੇ ਬੁਰਜ ਜਵਾਹਰ ਕੇ ਪਿੰਡ 'ਚ ਉਹਦੀ ਦੁਕਾਨ ਸੀਗੀ, ਉਹਨੇ ਆਪਦੇ ਪਿੰਡ ਵਾਲੇ ਗੁਰਦੁਆਰੇ ਦੇ ਮੂਹਰੋਂ ਗੁਰੂ ਸਾਹਿਬ ਦਾ ਸਰੂਪ ਆ ਜਿਹੜਾ ਉਹ ਚੋਰੀ ਕਰਵਾਇਆ। ਤੇ ਉਹ ਸਾਰੀ ਜਿਹੜੀ ਪੰਜਾਬ ਨੂੰ ਅੱਗ ਲੱਗੀ ਆ, ਸਿੱਖਾਂ ਨੂੰ ਜਿਹੜਾ ਸੰਤਾਪ ਭੋਗਣਾ ਪਿਆ, ਉਹ ਜਿਹਦੇ ਪਰਿਵਾਰ ਨੇ ਇਹ ਜ਼ਫਰ ਜਾਲਿਆ, ਅੱਗ ਲਾਈ ਆ, ਲਾਂਬੂ ਲਾਏ ਨੇ ਪੰਜਾਬ ਨੂੰ, ਉਹਦੀ ਜਨਾਨੀ ਨੂੰ ਬਾਦਲ ਸਾਹਿਬ ਨੇ
तुरंत पंजाब पुलिस च नौकरी देती। गुरदेव सिंह दी घर वाली पंजाब पुलिस नौकरी करदी है। कदे आपां आह जिहड़े लड़ू भलवान अज चीकां मारदे आ, कदे उदों जिहड़ा अज सहेल बराड़ बारे गल करदे, चंगी गल आ। कदे वो जनानी बारे बोले आ भी बादल साहब सानूं दसो तां सही वो जनानी दी की किड्डी क उस परिवार दी देन आ ਜਿਹੜਾ ਤੁਸੀਂ ਉਹਨੂੰ ਤੁਰੰਤ। ਗੁਰਦੇਵ ਸਿੰਘ ਗੰਦਾ ਬੰਦਾ ਸੀ ਜਿਹਨੇ ਸਾਡੇ ਪਾਵਨ ਇਸ਼ਟ ਦੀ ਚੋਰੀ ਕਰਾਉਣ ਚ ਡੇਰਾ ਸਰਸਾ ਵਾਲਿਆਂ ਤੋਂ ਪੈਸੇ ਲੈ ਕੇ ਇੰਨੀ ਭੈੜੀ ਕਰਤੂਤ ਕੀਤੀ ਹੈ। ਉਹ ਗੁਰਦੇਵ ਸਿੰਘ ਦੀ ਜਨਾਨੀ ਨੂੰ ਪੁਲਿਸ ਨੌਕਰੀ ਦਿੱਤੀ। ਤੇ ਜਿਹੜੇ ਗਰੋਹ ਨੇ 10-15 ਜਾਣਿਆਂ ਦੇ ਇਸ ਗੁੰਡੇ ਗਰੁੱਪ ਨੇ ਸਾਡੇ ਇਸ਼ਟ ਦੀ ਬੇਅਦਬੀ ਕਰਕੇ ਜਾਂ ਹੋਰਨਾਂ ਥਾਵਾਂ ਤੇ ਗੁਰੂਸਰ ਮੱਲ ਕੇ ਤੇ ਹੋਰ ਕਈ ਥਾਵਾਂ ਤੇ ਬੇਅਦਬੀਆਂ ਜਿਹੜੀਆਂ ਕੀਤੀਆਂ, ਉਹ ਸਾਰੇ ਕਾਸੇ ਦੇ ਵਿੱਚ ਇੱਕ ਜਨਾਨੀ ਆ ਉਹ ਪੁਲਿਸ ਚ ਆ ਤੇ ਉਹਦੇ ਘਰ ਵਾਲਾ ਇਸ ਸਾਰੇ ਕਾਂਡ ਦੇ ਵਿੱਚ ਜਿਹੜੇ ਸ਼ਕਤੀ ਸਿੰਘ ਹੁਣੀ, ਸੁਖਜਿੰਦਰ ਸਿੰਘ ਸੰਨੀ ਹੁਣੀ ਸਾਰੇ ਫੜੇ ਸੀ ਨਾ, ਉਹ ਇੱਕ ਦੋਸ਼ੀ ਆ। ਉਹਦੀ ਘਰ ਵਾਲੀ ਆ। ਮਤਲਬ ਕਿ ਜਦੋਂ ਡੇਰੇ ਸਰਸੇ ਵਾਲਿਆਂ ਨੇ ਉਹਨੂੰ ਬੇਅਦਬੀ ਲਈ ਪੈਸੇ ਦੇਣੇ ਸੀ ਤਾਂ ਉਹਨੇ ਕਿਹਾ ਵੀ ਮੇਰੀ ਘਰ ਵਾਲੀ ਪੰਜਾਬ ਪੁਲਿਸ ਚ ਸਪਾਇਣ ਆ, ਤੁਸੀਂ ਉਹਦੇ ਅਕਾਊਂਟ 'ਚ ਪੈਸੇ ਪਾ ਦਿਓ, ਮੇਰੇ ਅਕਾਊਂਟ 'ਚ ਜੇ ਇੱਕਦਮ ਪੈਸੇ ਆਉਣਗੇ ਤਾਂ ਥੋੜਾ ਜਿਹਾ ਔਖਾ ਲੱਗੂ। ਹੁਣ ਉਹ ਜਨਾਨੀ ਨੂੰ ਅੱਜ ਤੱਕ ਇਹਨਾਂ ਪੁਲਿਸ ਵਿਭਾਗ ਨੇ ਜਾਂ CID ਨੇ ਜਾਂ ਮੁਲਕ ਦੀਆਂ ਏਜੰਸੀਆਂ ਨੇ ਕਦੇ ਨਹੀਂ ਪੁੱਛਿਆ, ਨਾ ਆ ਸਿਆਸੀ ਭਲਵਾਨਾਂ ਨੇ ਕਦੇ ਉਹਦੇ ਉੱਤੇ ਟੀਕਾ ਟਿੱਪਣੀ ਕੀਤੀ ਆ ਵੀ ਬੀਬੀ ਤੂੰ ਦੱਸ ਤੈਨੂੰ ਡੇਰਾ ਸਰਸੇ ਵਾਲੇ ਕਿਹੜੀ ਖੁਸ਼ੀ 'ਚ ਲੱਖਾਂ ਰੁਪਏ ਤੇਰੇ ਅਕਾਊਂਟ 'ਚ ਜਮ੍ਹਾਂ ਕਰਾ ਗਏ। ਸਾਰਿਆਂ ਨੂੰ ਪਤਾ ਵੀ ਉਹ ਬੇਅਦਬੀ ਦੇ ਪੈਸੇ ਮਿਲੇ ਆ, ਪਰ ਉਹ ਜਨਾਨੀ ਅੱਜ ਵੀ ਪੁਲਿਸ 'ਚ ਨੌਕਰੀ ਕਰਦੀ ਹੈ। ਜਿਵੇਂ ਗੁਰਦੇਵ ਸਿੰਘ ਦੀ ਪੁਲਿਸ ਵਾਲੇ, ਗੁਰਦੇਵ ਸਿੰਘ ਦੀ ਜਿਹੜੀ ਜਨਾਨੀ ਆ ਉਹ ਪੁਲਿਸ 'ਚ ਨੌਕਰੀ ਕਰਦੀ। ਸੋ ਇਸ ਮਾਮਲੇ ਵਿੱਚ ਆਪਾਂ ਸਾਰੇ ਚੰਗੀ ਤਰ੍ਹਾਂ ਇਸ ਪੁਆਇੰਟ ਨੂੰ ਸਮਝ ਲਓ ਕਿ ਪੂਰਾ ਜ਼ੋਰ ਲਾਇਆ ਪਿਆ ਵਾ ਕਿ ਸਿੱਖਾਂ ਨੂੰ ਇਨਸਾਫ ਨਹੀਂ ਹੋਣ ਦੇਣਾ। ਤੇ ਇਨਸਾਫ ਤਾਂ ਹੋਵੇ ਜੇਕਰ ਇਸ ਸਾਰੇ ਕਾਂਡ ਦੇ ਉੱਤੇ ਲੋਕਾਂ ਦੇ ਧਿਆਨ ਵਿੱਚ ਸਾਰੇ ਨੁਕਤੇ ਰਹਿ ਸਕਦੇ ਹੋਣ। ਆਪਾਂ ਨੂੰ ਤਾਂ ਚੇਤਾ ਹੀ ਨਹੀਂ, ਕਿਹਨੂੰ ਕਿੰਨੇ ਕੁ ਲੋਕਾਂ ਨੂੰ ਚੇਤਾ ਵਾ ਵੀ ਜਿਹੜਾ ਸਲਾਬਤਪੁਰੇ 2007 ਵਿੱਚ ਪਾਵਨ ਸਰੂਪ ਦੀ ਬੇਅਦਬੀ ਕਰਨ ਤੋਂ ਬਹੁਤ ਚਿਰ ਪਹਿਲਾਂ 2007 ਚ 15 ਚ ਆ ਕੇ ਬੇਅਦਬੀ ਹੋਈ ਹੈ। 7 ਦੇ ਵਿੱਚ ਉਹ ਮੁਕੱਦਮਾ ਬਣਿਆ ਜਦੋਂ ਸਲਾਬਤਪੁਰੇ ਡੇਰੇ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਵਰਗੀ ਪੋਸ਼ਾਕ ਪਹਿਨ ਕੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਇਆ ਗਿਆ। ਹੁਣ ਕਿੰਨੇ ਕੁ ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਉਹ ਮੁਕੱਦਮਾ ਜਿਹੜਾ ਡੇਰਾ ਸਰਸਾ ਦੇ ਮੁਖੀ ਨੂੰ ਬਹੁਤ ਕਸੂਤਾ ਫਸਾ ਰਿਹਾ ਸੀ, ਉਹ ਬਾਦਲ ਪਰਿਵਾਰ ਨੇ ਕਿਵੇਂ ਅਦਾਲਤ ਵਿੱਚੋਂ ਪੁਲਿਸ ਦੇ ਰਾਹੀਂ ਵਾਪਸ ਕਰਵਾਇਆ, ਕਿਵੇਂ ਡੇਰਾ ਸਰਸਾ ਨੂੰ ਉਸ ਮਾਮਲੇ ਚੋਂ ਮੁਖੀ ਨੂੰ ਬਾਹਰ ਕੱਢਿਆ, ਕਿਵੇਂ ਉਹਨੂੰ ਇੰਨੇ ਜੋਗਾ ਕੀਤਾ ਵੀ ਇਹ ਤਾਂ ਯਾਰ ਗੱਲ ਹੀ ਕੋਈ ਨਹੀਂ, ਚਾਹੇ ਮੈਂ ਬੇਅਦਬੀ ਨਿੱਤ ਕਰਾਂ ਮੈਨੂੰ ਤਾਂ ਸਰਕਾਰ ਵੱਲੋਂ ਪੂਰੀ ਖੁੱਲੀ ਛੁੱਟੀ ਹੈ। ਉਹ ਸਾਰੀ ਕਰਤੂਤ ਬਾਦਲ ਪਰਿਵਾਰ ਨੇ ਕਰਾਈ ਆ। ਤੇ ਇੱਥੇ ਸਾਡੇ ਵਰਗੇ ਚੈਨਲਾਂ ਦੇ ਉੱਤੇ ਜਾਂ ਹੋਰ ਲੋਕ ਨਿੱਤੇ ਨੁਕਤਾ ਉਭਾਰਦੇ ਆ ਤੇ ਸਾਰਿਆਂ ਨੂੰ ਪਤਾ ਵੀ 2007 ਵਾਲਾ ਮੁਕੱਦਮਾ। ਅੱਛਾ ਇਹ ਵੀ ਗੱਲ ਹੈ ਕਿ ਡੇਰਾ ਸਰਸਾ ਵਾਲੇ ਪਿੱਟਦੇ ਨੇ ਵੀ ਉਹ ਜਿਹੜੀ ਪੋਸ਼ਾਕ ਆ ਜਿਹਦਾ ਪੰਥ ਨੂੰ ਇੰਨਾ ਰੋਸ ਆ, ਪਹਿਲਾਂ ਪਤਾ ਕਰ ਲਓ ਵੀ ਉਹ ਦਿੱਤੀ ਕਿਹਨੇ ਆ। ਉਹ ਤਾਂ ਅਕਾਲੀ ਲੀਡਰਾਂ ਤੇ ਦੋਸ਼ ਲਾਉਂਦੇ ਆ ਡੇਰੇ ਸਰਸੇ ਵਾਲੇ ਵੀ ਉਹਨਾਂ ਨੇ ਭੇਜੀ ਹੈ, ਉਹਦਾ ਨਾਂ ਵੀ ਲਈ ਜਾਂਦੇ ਨੇ ਵੀ ਉਹ ਲੀਡਰ ਦੇ ਰਾਹੀਂ ਆਈ। ਦੂਜਾ, ਜਦੋਂ ਡੇਰਾ ਸਰਸੇ ਵਾਲੇ ਇਸ ਗੱਲ 'ਚ ਕਸੂਤੇ ਫਸ ਗਏ ਫਿਰ ਉਹਨਾਂ ਨੇ ਤਾਂ ਵੋਟਾਂ ਦਾ ਸੌਦਾ ਹੋ ਗਿਆ ਵੀ ਸਾਨੂੰ ਤੁਸੀਂ ਵੋਟਾਂ ਪਵਾ ਦਿਓ ਜੀ ਡੇਰਾ ਸਰਸੇ ਵਾਲਿਓ ਤੇ ਅਸੀਂ ਤੁਹਾਡਾ ਮੁਕੱਦਮਾ ਵਾਪਸ ਕਰਵਾ ਦਿੰਨੇ। ਉਹ ਮੁਕੱਦਮਾ ਜਿਹੜਾ ਸੀ ਉਹ ਪੁਲਿਸ ਨੂੰ ਕਹਿ ਕੇ ਵਾਪਸ ਕਰਵਾਤਾ ਤੇ ਜਿਹੜਾ ਫਿਰ ਉਹਨਾਂ ਹੌਸਲਾ ਬਣ ਗਿਆ। ਇੱਥੇ ਪੰਥ ਤਾਂ ਨਾਮ ਚਰਚਾ ਰੋਕਣ ਲਈ ਥਾਂ ਥਾਂ ਦੇ ਉੱਤੇ ਅਕਾਲ ਤਖਤ ਦੇ ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਸੜਕਾਂ ਦੇ ਉੱਤੇ ਡਾਂਗਾ ਖਾਇਆ ਕਰੇ ਤੇ ਬਾਦਲ ਦਲ ਦੇ ਲੀਡਰ ਉਸ ਡੇਰਾ ਸਰਸਾ ਦੇ ਪ੍ਰੋਗਰਾਮਾਂ 'ਚ ਸ਼ਾਮਲ ਹੋ ਕੇ ਉਹ ਜਿਹੜਾ ਕੌਣੀ ਸੀ ਪਤਾ ਨਹੀਂ ਇੱਕ ਉਹ ਭਕਾਈ ਮਾਰਿਆ ਕਰੇ ਵੀ ਹੁਣ ਅਸੀਂ ਕੰਧਾਂ ਕੱਢ ਲਈਏ ਡੇਰਾ ਸਰਸੇ ਵਾਲਿਆਂ ਨੂੰ, ਸਾਡਾ ਤਾਂ ਸਰਦਾ ਹੀ ਨਹੀਂ, ਇਸ ਤਾਂ ਵੋਟਾਂ ਲੈਣ ਲਈ ਇਹਨਾਂ ਕੋਲੇ ਜਾਣਾ ਹੈ। ਸੋ ਡੇਰਾ ਸਰਸਾ ਦੇ ਨਾਲ ਬਾਦਲ ਪਰਿਵਾਰ ਦੇ ਨਿੱਘੇ ਮਿੱਠੇ ਪਿਆਰੇ ਰਿਸ਼ਤਿਆਂ ਕਰਕੇ ਮਾਹੌਲ ਇਹ ਬਣਿਆ ਵੀ ਉਹਨਾਂ ਨੂੰ ਪੂਰੀ ਖੁੱਲ੍ਹ ਦਿੱਤੀ ਗਈ। ਮਹਿੰਦਰਪਾਲ ਬਿੱਟੂ ਇੱਕ ਤਰੀਕੇ ਨਾਲ ਸੁਖਬੀਰ ਬਾਦਲ ਦਾ ਪੱਗਵਟ ਭਰਾ ਬਣ ਗਿਆ। ਸਾਰੇ ਮਾਲਵੇ ਦੇ ਵਿੱਚ ਉਹਨਾਂ ਦੀ ਤੂਤੀ ਬੋਲਦੀ ਸੀ ਤੇ ਕਹਿੰਦੇ ਕਹਾਉਂਦੇ ਪੁਲਿਸ ਅਫਸਰ ਕਹਿੰਦੇ ਸੀ ਵੀ ਸਾਨੂੰ ਉੱਪਰੋਂ ਹਦਾਇਤ ਆ ਜੀ ਬਈ ਜਿਹਦਾ ਨਾਮ ਭੰਗੀ ਦਾਸ ਆ ਕੇ ਲੈ ਦੇਵੇ ਡੇਰਾ ਸਰਸੇ ਵਾਲਿਆਂ ਦਾ ਭੰਗੀ ਦਾਸ, ਬਈ ਉਹ ਤੇ ਮੁਕੱਦਮਾ ਅਸੀਂ ਕਰਨਾ ਹੀ ਕਰਨਾ, ਅਸੀਂ ਤੁਹਾਨੂੰ ਬਚਾ ਨਹੀਂ ਸਕਦੇ, ਤੁਸੀਂ ਅਦਾਲਤ ਵਿੱਚੋਂ ਜਦੋਂ ਜ਼ਮਾਨਤ ਲੈਣੀ ਹੋਈ ਅਸੀਂ ਤੁਹਾਡੀ ਉੱਥੇ ਮਦਦ ਕਰਦੇ ਹਾਂ। ਸੋ ਬਾਦਲ ਪਰਿਵਾਰ ਨੇ ਡੇਰਾ ਸਰਸਾ ਦੀ ਪੂਰੀ ਠੁੱਕ ਬਣਾਈ ਹੋਈ ਸੀ।
सिख विचारे कंधा च लग लग के रोंदे सी असीं किहड़े हिसाब नाल अकाल तख्त साहिब दे हुक्मनामे नूं लागू कराईए। इहो जे माहौल दे विच ओहदी फिल्म आ गई मैसेंजर ऑफ गॉड। वो फिल्म उन्हां नूं पता सी भी हुक्मनामा लागू होया होण करके सिनेमिਆਂ दे विच फिल्म दा विरोध होऊगा, फिल्म चलनी नहीं। तो उन्हां ने फिर एक कहानी घड़ी बई आपां इन्हां दा पावन सरूप आ जिहड़ा चोरी करो गुरु ग्रंथ साहिब दा। फिर इन्हां ने ललकारे मारे पोस्टर ला के भी थोड़ा गुरु साडे कोल आ जे जरूरत आ तां लै जाओ। बच्चे नूं पता सी जून जुलाई अगस्त सितंबर सारा लंघ गया, अक्तूबर महीने च 12 अक्तूबर तक सब नूं पता सी कि वो सरूप डेरा सरसे वाले ने चक्या, पर इन्हां ने उधर ध्यान नहीं दिता। ते दूजे पासे अज भी चाहे वो बीबी जगीर कौर अज बादल क्या नालों औखी आ, पिछे जे उन्हें भी भगाई मारी सी, होर भी जिन्ने लीडर शीडर ने इन्हां दे बादल दल वाले उन्हां दा इक्को ही रंडी रोना हुंदा भी जी जे हरजिंदर सिंह माझी ने सिक्खी दा प्रचार कीता ते डेरा सरसा दे समर्थकां ने लॉकट ला के गलां चों सुट्टे, फिर कहंदे उन्हां नूं इह गल दा दुख होया ते तां उन्हां ने अपने पावर सरूप दी बेअदबी कीती। ਇਹ नहीं कहते भी धन आ वो गुरु का सिख जिहदा प्रचार इन्ना सच्चा सुच्चा सी कि कराहे पै रहे सिखां नूं गुरु ग्रंथ साहिब तो बेमुख हो रहे सिखां नूं मोड़ के उन्हें गुरु मां ने वो ग्रंथ के सिद्धांत नाल जोड़िया। ये कहण दी थां उल्टा कहंदे ने उन्हें जी लॉकट लहाते ते फिर उन्होंने सौं खा ली भी असीं हुण गुरु ग्रंथ साहिब की बेइज्जती करांगे। आ लीडरां दा बादल दल वालियां दा सारियां दा ही कहना। ते इस चक्कर दे विच हरजिंदर माझी नूं ते वो जिहड़े नौजवान उत्थे दो फड़े सी बेचारे जसविंदर ते रुपिंदर दो भरा, उन्हां नूं जिन्ना भंडिया बादल दलियां ने उहदे विच एक कहंदी कहाउंदी सिख जथेबंदी सिख संस्था उन्हें पूरा जोर लाया हुंदा सी भी हरजिंदर सिंह माझी, रुपिंदर सिंह ते जसविंदर सिंह इन्हां नूं पूरा बदनाम करना, क्योंकि बादल सेना का जिहड़ा IT सैल सी उन्होंने ये सारा गंद पाया। तो नतीजा की निकलिया कि पंथक सोच वाले लोगों का इस सारे माहौल विच एक पासों डेरा सरसे वाले भंड रहे सी, एक पासों पंजाब सरकार भंड रही सी, एक पासे ये जिहड़ियां दूजे ने कि सिख जथेबंदियां कहदे कहाउंदे आपदे आप नूं बड़े बंबू घाट बने फिरदे, इन्हां ने पूरा उन्हां नूं लहू पीता। उस सारे माहौल दे विच मालवे दे विच उन्हां सिख प्रचारकां दा जाना बहुत औखा कीता पिया सी। ये छोटी मोटी गल नहीं, ये उन्हां दिनां च खड़ के सोचो भी की वापरिया। खैर जदों मैसेंजर ऑफ गॉड फिल्म का मसला पूरा भखिया होया सी उदों इन्हां ने आख्या भी जी किसी भी तरीके नाल साडा हुक्मनामा जिहड़ा साडे खिलाफ आ वो वापस लिया जाए। डेरा सरसे वालियां दा हुक्म मन के सुखबीर बादल हुणां ने अकाल तख्त दे जथेदार नूं हुक्म लाता ते ओ 25 सितंबर 2015 ਨੂੰ ਜਦੋਂ ਅਖਬਾਰਾਂ 'ਚ ਰੌਲਾ ਪਿਆ ਸ਼ਾਮ ਨੂੰ ਉਦਣ ਆਪਣੇ ਭਾਈ ਬਲਵਿੰਦਰ ਸਿੰਘ ਜਟਾਣੇ ਤੇ ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂ ਵਾਲਾ ਉਹਨਾਂ ਦੇ ਸਬੰਧ ਵਿੱਚ ਝੱਲੀਆਂ ਕਲਾਂ ਦੇ ਵਿੱਚ ਸ਼ਹੀਦੀ ਦਿਹਾੜਾ ਸੀ, ਉੱਥੇ ਸੰਗਤਾਂ ਸੀ, ਉੱਥੇ ਸਾਨੂੰ ਪਤਾ ਲੱਗਿਆ ਸੀ, ਮੈਨੂੰ ਚੰਗੀ ਤਰ੍ਹਾਂ ਚੇਤਾ ਵੀ ਜਦੋਂ ਅਕਾਲ ਤਖਤ ਤੋਂ ਲੈਟਰ ਪੈਡ ਆਇਆ ਉਹਦਾ ਉਦੋਂ ਹੀ ਖਿਲਾਰਾ ਪੈ ਗਿਆ। ਤੇ ਅੰਤ ਉਦੋਂ ਜਦੋਂ ਬੇਅਦਬੀ ਪ੍ਰਕਰਨ ਕਰਕੇ ਪਹਿਲਾਂ ਹੀ ਸਿੱਖ ਜਜ਼ਬੇ ਭੜਕੇ ਹੋਏ ਸੀ, ਉਹ ਫਿਰ ਜਿਹੜਾ ਸਪਸ਼ਟੀਕਰਨ ਜਾਂ ਮਾਫੀਨਾਮਾ ਜਾਂ ਸੀ ਇਹਦਾ ਗੁਰਬਚਨ ਸਿੰਘ ਜਥੇਦਾਰ ਵਾਲਾ ਉਹ ਵਾਪਸ ਲੈਣਾ ਪਿਆ। ਤੇ ਇਸ ਮਾਹੌਲ ਦੇ ਵਿੱਚ ਸਿੱਖ ਕੌਮ ਨੂੰ ਜਿੰਨਾ ਔਖਾ ਦਿਨ ਉਹ ਦੇਖਣੇ ਪਏ ਉਹ ਬਾਦਲ ਪਰਿਵਾਰ ਦੇ ਵੋਟਾਂ ਦੇ ਗਧੀ ਗੇੜ 'ਚ ਦੇਖਣੇ ਪਏ। ਪੁਲਿਸ ਨੂੰ ਪੂਰਾ ਵਰਤਿਆ, ਡੇਰਾ ਸਰਸਾ ਨੂੰ ਪੂਰਾ ਵਰਤਿਆ ਕਿਹਦੇ ਖਿਲਾਫ? ਸਿੱਖੀ ਅਤੇ ਸਿੱਖਾਂ ਦੇ ਖਿਲਾਫ। ਨਤੀਜਾ ਇਹ ਨਿਕਲਿਆ ਕਿ ਸਾਡੇ ਪੱਲੇ ਅੱਜ ਤੱਕ ਕੱਖ ਨਹੀਂ ਪਿਆ। ਤੇ ਉਹ ਮਹਿੰਦਰਪਾਲ ਬਿੱਟੂ ਜੇਕਰ ਉਹ ਤਾਂ ਘੱਟੋ ਘੱਟ 2018 ਦੇ ਵਿੱਚ ਸ਼ਾਇਦ ਉਹ ਗੱਲ ਹੋਈ ਆ ਜਦੋਂ ਜਿਹੜਾ ਮੋਗੇ ਦੇ ਵਿੱਚ ਇੱਕ 3-4 ਸਾਲ ਪਹਿਲਾਂ ਘਟਨਾ ਵਾਪਰੀ ਸੀ ਕਿ ਅੱਗਾਂ ਲੱਗੀਆਂ ਸੀ, ਇੱਥੇ ਬੱਸਾਂ ਬੁੱਸਾਂ ਸਾੜਤੀਆਂ ਸੀ ਡੇਰੇ ਵਾਲਿਆਂ ਨੇ। ਉਸ ਕਾਂਡ ਦੇ ਵਿੱਚ ਕੋਟਕਪੂਰੇ ਤੋਂ ਇਹਨੂੰ ਕਿਤੇ ਫੜ ਕੇ ਲਿਆਂਦਾ ਜਿਹੜਾ ਮਹਿੰਦਰਪਾਲ ਬਿੱਟੂ ਟੁੱਟ ਗਿਆ ਤੇ ਉਹਨੇ ਦੱਸਿਆ ਵੀ ਅਸੀਂ ਇੰਨੇ ਪੈਸੇ ਲਿਆਂਦੇ ਫਲਾਣੇ ਬੰਦੇ ਸੀ, ਡੇਰਾ ਸਰਸੇ ਵਾਲਿਆਂ ਦੀ ਸ਼ਮੂਲੀਅਤ ਆ ਤੇ ਆ ਪੈਸਿਆਂ ਦੇ ਕਰਕੇ ਫਿਰ ਫਲਾਣੇ ਥਾਂ ਤੇ ਬੇਅਦਬੀਆਂ ਫਲਾਣੇ ਬੰਦਿਆਂ ਨੇ ਕੀਤੀਆਂ। ਫਿਰ ਉਹ ਸਾਰਾ ਜਿਹੜਾ ਪ੍ਰਕਰਨ ਆ ਉਹਦਾ ਜਦੋਂ ਨੰਗਾ ਹੋਇਆ ਉਹ ਜੇਲ੍ਹ ਗਿਆ। ਚਲੋ ਉੱਥੇ ਸਿੰਘਾਂ ਦੇ ਕਹਿਰ ਦਾ ਸ਼ਿਕਾਰ ਹੋ ਗਿਆ, ਉੱਥੇ ਫਿਰ ਉਹ ਮਾਰਿਆ ਗਿਆ।
पर ਮਹਿੰਦਰਪਾਲ ਬਿੱਟੂ ਜਿਹੜਾ ਉਹਦੇ ਬਾਦਲ ਸੁਖਬੀਰ ਨਾਲ ਜਿਹੜੇ ਨੇੜਲੇ ਰਿਸ਼ਤੇ ਆ ਉਹ ਅੱਜ ਕਿਉਂ ਚੇਤੇ ਆ। ਇੱਥੇ ਸਾਡੇ ਹਜ਼ਾਰਾਂ ਸਿੱਖ ਦੇਖ ਰਿਹਾ ਮੈਂ ਜਦੋਂ ਪੰਜਾਬ ਬਚਾਓ ਯਾਤਰਾ ਲਈ ਫਿਰਦੇ ਸੀਗੇ ਉਹ ਚਾਮਲ ਕੇ ਸੁਖਬੀਰ ਸਿੰਘ ਬਾਦਲ ਨਾਲ ਫੋਟੋਆਂ ਖਿਚਾ ਰਹੇ ਨੇ। ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਇਸ਼ਟ ਦੀ ਬੇਅਦਬੀ ਕਰਾਉਣ ਵਾਲੀ ਧਿਰ ਜਿਹੜੀ ਆ ਉਹ ਤਾਂ ਇਹਦੇ ਜਿਗਰੀ ਯਾਰ ਨੇ। ਸੋ ਜਿਹੜਾ ਇਹ ਸਾਰਾ ਭਾਣਾ ਸਾਡੇ ਨਾਲ ਵਾਪਰ ਰਿਹਾ ਉਹਦੇ ਵਿੱਚ ਮੈਂ ਤਾਂ ਚੰਗੀ ਤਰ੍ਹਾਂ ਜਾਣਦਾ ਵੀ ਜਿੱਦਣ ਕਿਤੇ ਬਾਦਲ ਪਰਿਵਾਰ ਦਾ ਸੱਤਾ ਨੂੰ ਹੱਥ ਪੈ ਗਿਆ ਤੇ ਉਦਣ ਸਭ ਤੋਂ ਵੱਧ ਔਖ ਉਹਨਾਂ ਪੰਥਕ ਸੋਚ ਵਾਲਿਆਂ ਨੂੰ ਹੋਣੀ ਆ। ਉਹਨਾਂ ਤੇ ਕਹਿਰ ਢਾਉਣਾ ਇਹਨਾਂ ਨੇ ਜਿਨ੍ਹਾਂ ਨੇ ਬਰਗਾੜੀ ਤੇ ਬਹਿਬਲ ਸ਼ਬਦ ਵਰਤੇ। ਇਹਨਾਂ ਨੂੰ ਇਹ ਦੋ ਸ਼ਬਦ ਸੁਣ ਕੇ ਬਾਦਲ ਪਰਿਵਾਰ ਨੂੰ ਇਉਂ ਲੱਗਦਾ ਵੀ ਸਾਡਾ ਨਿੱਜੀ ਦੁਸ਼ਮਣ ਆ ਕੋਈ। ਸੋ ਜਿਹੜਾ ਬੀਤਿਆ ਦੌਰ ਆ ਇਹਨੂੰ ਜੇ ਭੁੱਲ ਜਾਵਾਂਗੇ, ਜੇ ਇਤਿਹਾਸ ਨੂੰ ਭੁੱਲ ਜਾਵਾਂਗੇ ਤਾਂ ਭਵਿੱਖ ਸਾਡੇ ਲਈ ਹੋਰ ਵੀ ਖਤਰਨਾਕ ਹੋਊਗਾ। ਚੇਤੇ ਰੱਖੋ ਕਿ ਇਸ ਪੂਰੇ ਮੁਲਕ ਦਾ ਸਿਸਟਮ ਆ ਜਿਹੜਾ ਸਾਡੇ ਇਸ਼ਟ ਦੀ ਬੇਅਦਬੀ ਕਰਾਉਣ ਦੇ ਪ੍ਰੋਜੈਕਟ ਵਿੱਚ ਲੱਗਿਆ ਹੋਇਆ, ਜਿਹ 'ਚ ਡੇਰਾ ਸਰਸਾ ਵੀ ਧਿਰ ਵਾ, ਬਾਦਲ ਪਰਿਵਾਰ ਵੀ ਇੱਕ ਧਿਰ ਵਾ, ਕਾਂਗਰਸ ਅਕਾਲੀ ਦਲ ਤੋਂ ਬਗੈਰ ਜਿੰਨੀਆਂ ਸਿਆਸੀ ਜਮਾਤਾਂ ਨੇ ਸਾਰਿਆਂ ਦਾ ਹੀ ਰੋਲ ਆ। ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਚੱਜ ਹੱਲ ਦੀ ਗੱਲ ਕੀਤੀ ਆ, ਸਭ ਨੂੰ ਆਪਾਂ ਨੂੰ ਪਤਾ ਕਿਵੇਂ ਉਹ ਸਾਥ ਦਿੰਦਾ ਰਿਹਾ। ਤੇ ਇਵੇਂ ਹੀ ਜਿਹੜਾ ਚੰਨੀ ਦਾ ਰਾਜ ਭਾਗ ਰਿਹਾ ਜਾਂ ਹੁਣ ਭਗਵੰਤ ਮਾਨ ਆਪਦੇ ਰਾਜ ਵਿੱਚ ਸੁਹੇਲ ਬਰਾੜ ਵਰਗਿਆਂ ਨੂੰ ਨਵਾਜਦਾ ਫਿਰਦਾ, ਉਹਦੀ ਘਰ ਵਾਲੀ ਨੂੰ, ਰਿਮਚਮ ਮਹਾਜਨ ਨੂੰ। ਤੇ ਇਵੇਂ ਹੀ ਜਿਹੜਾ ਹੈਗਾ ਇਹ ਕੈਪਟਨ ਅਮਰਿੰਦਰ ਸਿੰਘ ਉਹਨੇ ਵੀ ਬਾਦਲ ਪਰਿਵਾਰ ਵਾਲੀ ਨੀਤੀ ਰੱਖੀ। ਸੋ ਕੁੱਲ ਮਿਲਾ ਕੇ ਇਹ ਪੂਰਾ ਜ਼ੋਰ ਲੱਗਿਆ ਹੋਇਆ ਸਾਰੇ ਪੰਜਾਬ ਦੇ ਸਿਆਸੀ ਭਲਵਾਨਾਂ ਦਾ, ਸਿਆਸੀ ਦਲਾਂ ਦਾ ਵੀ ਸਿੱਖਾਂ ਨੂੰ ਇਨਸਾਫ ਨਹੀਂ ਲੈਣ ਦੇਣਾ। ਤੋ ਇਸ ਮਾਹੌਲ ਦੇ ਵਿੱਚ ਇਹ ਸੋਚਣਾ ਕਿ ਜੀ ਅਸੀਂ ਕੀ ਕਰੀਏ, ਅਸੀਂ ਕਿੱਧਰ ਜਾਈਏ, ਤਾਂ ਉਹ ਗੱਲ ਇਹ ਆ ਕਿ ਆਪਾਂ ਚੇਤੇ ਰੱਖੋ, ਆਪਾਂ ਭੁੱਲੋ ਨਾ। ਆਪਾਂ ਜਦੋਂ ਭੁੱਲ ਜਾਵਾਂਗੇ ਨਾ ਉਦੋਂ ਕੰਮ ਔਖਾ ਹੋਊਗਾ। ਜਦੋਂ ਚੇਤੇ ਰੱਖਾਂਗੇ ਫਿਰ ਕੋਈ ਹੱਲ ਵੀ ਦਿਖੂਗਾ ਸਾਨੂੰ। ਮੈਨੂੰ ਅੱਜ ਇੱਕ ਹੋਰ ਗੱਲ ਸੁਣ ਕੇ ਬੜਾ ਅਜੀਬ ਮਹਿਸੂਸ ਹੋਇਆ। ਕਹਿੰਦੇ ਵੀ ਜਿੱਦਣ ਡੇਰਾ ਸਰਸਾ ਦਾ ਮੁਖੀ ਪਹਿਲੀ ਵਾਰ ਪੈਰੋਲ ਤੇ ਆਇਆ, ਉਹਨੂੰ ਉਧਰ ਬਾਗਪਤ ਦੇ ਵਿੱਚ ਇੱਕ ਆਸ਼ਰਮ ਸੀ ਇਹਨਾਂ ਦਾ, ਉੱਥੇ ਕਹਿਤਾ ਵੀ ਤੂੰ ਉੱਥੇ ਹੀ ਰਹਿਣਾ। ਆਪਣੇ ਬਹੁਤ ਸਾਰੇ ਬੰਦਿਆਂ ਨੇ ਸੋਚਿਆ ਵੀ ਸ਼ਾਇਦ ਹਰਿਆਣੇ 'ਚ ਜਾਂ ਪੰਜਾਬ ਦੇ ਵਿੱਚ ਆਉਣ ਕਰਕੇ ਉਹਦੇ ਮਾਹੌਲ ਖਰਾਬ ਹੋਣ ਦਾ ਖਤਰਾ ਮੰਨਦੇ ਹੋਣੇ ਆ, ਇਸ ਕਰਕੇ ਉਹਨੂੰ ਬਾਗਪਤ ਰੱਖਿਆ। ਹੁਣ ਗੱਲ ਖੁੱਲੀ ਆ ਵੀ ਆ ਜਿਹੜਾ ਪ੍ਰਦੀਪ ਕਲੇਰ ਝੰਡੂ ਜਿਹਾ ਅਯੋਧਿਆ ਤੁਰਿਆ ਫਿਰਦਾ ਸੀ, ਬੀਜੇਪੀ ਵਾਲੇ ਲਈ ਫਿਰਦੇ ਸੀ, RSS ਵਾਲੇ ਜਿਹਨੂੰ, ਇਹ ਵੀ ਤੇ ਜਿੰਨੇ ਬੇਅਦਬੀ ਦੇ ਹੋਰ ਦੁਸ਼ਟ ਨੇ ਇਹ ਸਾਰੇ ਉੱਥੇ ਉਹਨੂੰ ਬਾਗਪਤ ਜਾ ਕੇ ਰਹੇ ਨੇ, ਉਹਦੇ ਕੋਲੇ ਡੇਰਾ ਮੁਖੀ ਕੋਲੇ, ਤੇ ਉਹਦੇ ਨਾਲ ਇਹਨਾਂ ਨੇ ਪੂਰਾ ਉੱਥੇ ਇੰਜੋਏ ਕੀਤਾ ਜਿੰਨੇ ਦਿਨ ਉਹ ਰਿਹਾ। ਸੋ ਕਿਹੜਾ ਆਪਣਾ ਸਿਸਟਮ ਤੇ ਕਿਹੜਾ ਇਨਸਾਫ ਤੇ ਕਿਹੜੀ ਅਦਾਲਤ ਜੀ। ਦੇਖੋ ਬਈ ਡੇਰਾ ਸਰਸਾ ਦਾ ਮੁਖੀ ਬੇਅਦਬੀਆਂ ਕਰਾਵੇ ਤੇ ਭਾਰਤ ਦਾ ਸਿਸਟਮ ਉਹਨੂੰ ਪੈਰੋਲ ਦੇਵੇ ਤੇ ਉਹਦੇ ਟਿਕਾਣੇ ਉੱਤੇ ਉਹ ਸਾਰੇ ਭਾਰਤ ਵਿੱਚੋਂ ਜਿਹੜੇ ਪੁਲਿਸ ਨੂੰ ਕਹਿੰਦੇ ਜੀ ਲੱਭਦੇ ਨਹੀਂ ਸਾਨੂੰ, ਤਾਂ ਉਹ ਸਾਰੇ ਦੇ ਸਾਰੇ ਉੱਥੇ ਪਹੁੰਚਣ। ਆ ਹੁਣ ਵੀ ਬਹੁਤ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਆ ਪੁੱਠੀ ਸਿੱਧੀ ਵੀ ਜਿਹੜਾ ਪ੍ਰਦੀਪ ਕਲੇਰ ਆ ਐਵੇਂ ਨਹੀਂ ਇਹਦੀ ਵੀਡੀਓ ਸਾਹਮਣੇ, ਫੋਟੋ ਸਾਹਮਣੇ ਆ ਗਈ ਅਯੋਧਿਆ ਚੋਂ, ਵੀ ਇਹ ਜਾਣ ਬੁੱਝ ਕੇ ਕਿਸੇ ਬਹੁਤ ਵੱਡੀ ਗੇਮ ਦੇ ਤਹਿਤ ਜਨਤਕ ਕੀਤੀ ਗਈ ਆ ਵੀ ਆ ਅਯੋਧਿਆ 'ਚ ਫਿਰਦਾ ਪ੍ਰਦੀਪ ਕਲੇਰ। ਤੇ ਐਵੇਂ ਨਹੀਂ ਗ੍ਰਿਫਤਾਰੀ ਇਹਦੀ ਹੋ ਗਈ, ਇਹ ਵੀ ਕਿਸੇ ਖੇਡ ਦੇ ਤਹਿਤ ਹੋਈ। ਹੁਣ ਉਹ ਸਾਜ਼ਿਸ਼ ਕੀ ਆ, ਕੀ ਬਿਉਂਤਬੰਦੀ ਆ, ਉਹਦੇ ਆਪੋ ਆਪਣੇ ਲੱਖਣ ਦੁਨੀਆ ਲਾ ਰਹੀ ਆ। ਜਿਵੇਂ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਹਜੂਰ ਸਾਹਿਬ ਦੇ ਵਿੱਚ ਗੁਰਦੁਆਰਾ ਜਿਹੜੀ ਕਮੇਟੀ ਆ ਪ੍ਰਬੰਧਕ, ਉਹਦੇ ਵਿੱਚ ਦਖਲ ਦੇਣ ਦੇ ਗੱਲ ਛੇੜੀ ਤਾਂ ਸਾਰੇ ਪੰਥ ਨੇ, ਪਰ ਜਦੋਂ ਇੱਧਰ ਅਕਾਲੀ ਭਾਜਪਾ ਗੱਠਜੋੜ ਵੰਡ ਦੀਆਂ ਕਨਸੂਆਂ ਸ਼ੁਰੂ ਹੋਈਆਂ ਤੇ ਨਾਲ ਦੀ ਨਾਲ ਲੋਕਾਂ ਨੂੰ ਇਹ ਖਬਰ ਸੁਣਨ ਨੂੰ ਮਿਲ ਗਈ ਬਈ ਜੀ ਜਿਹੜਾ ਉਹ ਮਹਾਰਾਸ਼ਟਰ ਸਰਕਾਰ ਨੇ ਸੋਧਾ ਕਰਨ ਦਾ ਕੀਤਾ ਸੀ ਉਹਦੇ ਤੇ ਰੋਕ ਲਾ ਲਈ ਆ ਤੇ ਅਜੇ ਕਹਿੰਦੇ ਆ ਵੀ ਨਹੀਂ ਇਹ ਕੰਮ ਕਰਾਂਗੇ। ਕੀ ਕੋਈ ਅੰਦਰ ਖਾਤੇ ਸੌਦਾ ਹੋਇਆ? ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਬਾਦਲ ਪਰਿਵਾਰ ਆਪਦੇ ਸਵਾਰਥਾਂ ਲਈ RSS ਨਾਲ, BJP ਨਾਲ ਕਿਸੇ ਵੀ ਹੱਦ ਤੱਕ ਝੁਕ ਕੇ ਸਮਝੌਤਾ ਕਰੂਗਾ
ਤੇ ਉਦੋਂ ਸਿੱਖੀ ਅਤੇ ਪੰਜਾਬ ਨੂੰ ਹੋਰ ਵੱਧ ਖਤਰਾ ਹੋਊਗਾ। ਆਉਣ ਵਾਲੇ ਹਾਲਾਤ, ਆਉਣ ਵਾਲੇ ਦਿਨ ਸਾਡੇ ਲਈ ਬਹੁਤ ਖਤਰਨਾਕ ਹੋਣਗੇ। ਡੇਰਾ ਸਰਸਾ ਦੀਆਂ ਕਰਤੂਤਾਂ ਲਗਾਤਾਰ ਨਵੇਂ ਮੌਕਿਆਂ ਦੇ ਨਵੇਂ ਮਸਲਿਆਂ ਦੇ ਰਾਹੀਂ ਪ੍ਰਗਟ ਹੋ ਰਹੀਆਂ ਨੇ। ਇਸ ਮਸਲੇ ਨੂੰ ਛੱਡ ਕੇ ਹੁਣ ਥੋੜਾ ਅੱਗੇ ਵਧੀਏ ਬਈ ਕਿਸੇ ਵੇਲੇ ਕਿਸਾਨੀ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਵੀ ਅਕਾਲੀ ਦਲ ਸੰਘਰਸ਼ ਲੜਦਾ ਹੁੰਦਾ ਸੀ। ਹੁਣ ਅਕਾਲੀ ਦਲ ਉਹ ਰਿਹਾ ਨਹੀਂ। ਤੋ ਇਸ ਮੌਕੇ ਕਿਸਾਨੀ ਜਥੇਬੰਦੀਆਂ ਦੇ ਵਿੱਚੋਂ ਵੀ ਕਾਮਰੇਡੀ ਖਿਆਲਾਂ ਵਾਲੀਆਂ ਜਥੇਬੰਦੀਆਂ ਤਾਂ ਘਰੇ ਬੈਠੀਆਂ ਨੇ, ਪਰ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਲੱਗ ਚੁੱਕੀ ਆ ਵੀ ਇਹ ਫਸਲਾਂ ਦਾ ਨਹੀਂ, ਇਹ ਨਸਲਾਂ ਦਾ ਮਸਲਾ, ਉਹ ਸਿੱਖ ਜਥੇਬੰਦੀਆਂ ਤੇ ਕਿਸਾਨ ਸੰਘਰਸ਼ ਨਾਲ ਸੰਬੰਧਿਤ ਧਿਰਾਂ ਨੇ ਜਿਹੜਾ ਸੱਦਾ ਦਿੱਤਾ, ਉਹਦਾ ਅੱਜ ਦੂਜਾ ਦਿਨ ਸੀ। ਕੱਲ ਤੋਂ ਉੱਥੇ ਲਗਾਤਾਰ ਸ਼ੰਭੂ ਬਾਰਡਰ ਤੇ, ਖਨੌਰੀ ਬਾਰਡਰ ਤੇ ਹੋਰਨਾਂ ਥਾਵਾਂ ਤੇ ਥਾਂ ਦੇ ਉੱਤੇ ਹਰਿਆਣੇ ਦੇ ਵੱਲੋਂ ਉਹੀ ਸਾਰਾ ਕੁਝ ਕੀਤਾ ਜਾ ਰਿਹਾ ਜਿਹੜਾ ਭਜਨ ਲਾਲ ਦੀ ਸਰਕਾਰ ਮੌਕੇ ਹੋਇਆ ਸੀ। ਜਿੰਨੀ ਨਫ਼ਰਤ, ਜਿੰਨੀ ਕੜੱਤਣ, ਜਿੰਨੀ ਕਮੀਨਗੀ ਇਸ ਮੌਕੇ ਹਿੰਦੂ ਤਵੀ ਸੋਚ ਤਹਿਤ ਪੰਜਾਬ ਤੋਂ ਆਏ ਲੋਕਾਂ ਨਾਲ ਵਰਤੀ ਜਾ ਰਹੀ ਆ, ਉਹਦੇ ਤਹਿਤ ਇਹ ਗੱਲ ਚੰਗੀ ਵਾਪਰਦੀ ਕਹਿ ਸਕਦੇ ਆ ਕਿ YouTube ਚੈਨਲਾਂ ਦੇ ਰਾਹੀਂ ਉੱਥੋਂ ਜਿਹੜੀ ਜ਼ਮੀਨ ਤੋਂ ਗਰਾਊਂਡ ਤੋਂ, ਜ਼ੀਰੋ ਗਰਾਊਂਡ ਤੋਂ ਜਿਹੜੀ ਰਿਪੋਰਟਿੰਗ ਆ ਰਹੀ ਆ, ਜਦੋਂ ਵੀ ਬੰਬ ਗੋਲੇ ਸਿੱਟੇ ਜਾਂਦੇ ਆ, ਜਦੋਂ ਵੀ ਉੱਥੇ ਸਿੱਧੀਆਂ ਗੋਲੀਆਂ ਜਿਹੜੀਆਂ ਨੇ SLR ਤੇ ਹੋਰ ਮਾਰੂ ਹਥਿਆਰਾਂ ਦੀਆਂ ਉਹ ਫੜ ਕੇ ਉੱਥੇ ਕਿਸਾਨ ਜਾਂ ਪੰਜਾਬ ਦੇ ਲੋਕ ਕਹਿੰਦੇ ਆ ਬਈ ਸਾਨੂੰ ਤੁਸੀਂ ਫਿਰ ਖਾਲਿਸਤਾਨ ਹੀ ਦੇ ਦਿਓ। ਜੇ ਇਹ ਬਾਰਡਰ ਇੰਨੇ ਬੰਦ ਰੱਖਣੇ ਆ ਫਿਰ ਸਾਨੂੰ ਪਾਕਿਸਤਾਨ ਦਾ ਬਾਰਡਰ ਖੋਲ ਦਿਓ। ਚੰਗੀ ਗੱਲ ਆ ਕਿ ਲੋਕਾਂ ਦੇ ਵਿੱਚ ਭਾਰਤ ਦੇ ਖਿਲਾਫ ਇਹ ਭਾਵਨਾ ਪ੍ਰਚੰਡ ਹੋ ਰਹੀ ਹੈ, ਕਿਉਂਕਿ ਜੇ ਇਹਨਾਂ ਨੂੰ ਸਮਝਾਈਏ ਨਾ, ਜਿਹੜੇ ਉੱਥੇ ਭੋਲੇ ਪੰਛੀ ਵਿਚਾਰੇ ਤੁਰੇ ਫਿਰਦੇ ਆ, ਉਹਨਾਂ ਨੂੰ ਸਾਡੇ ਤੁਹਾਡੇ ਵਰਗੇ ਨਹੀਂ ਸਮਝਾ ਸਕਦੇ। 1984 ਤੋਂ ਪਹਿਲਾਂ ਵੀ ਬੜੇ ਫੜਾ ਮਾਰਦੇ ਹੁੰਦੇ ਸੀ ਵੀ ਭਾਰਤ ਹਮਾਰਾ ਦੇਸ਼ ਹੈ। ਜੂਨ 84 ਨੂੰ ਕਈਆਂ ਦੀ ਅੱਖ ਖੁੱਲ ਗਈ, ਜਿਨ੍ਹਾਂ ਦੀ ਨਹੀਂ ਖੁੱਲੀ ਸੀ ਫਿਰ ਨਵੰਬਰ 84 ਨੇ ਖੋਲਤੀ। ਫਿਰ ਬਾਅਦ 'ਚ 10-15 ਸਾਲ ਜਦੋਂ ਦੱਬ ਕੇ ਛੱਤਰ ਖੜ ਗਿਆ, ਜਦੋਂ ਚੱਕ ਕੇ ਧੀਆਂ ਪੁੱਤਾਂ ਨੂੰ ਥਾਣਿਆਂ ਦੇ ਵਿੱਚ ਤਸੀਹੇ ਦਿੱਤੇ ਗਏ, ਉਦੋਂ ਵੀ ਕਈਆਂ ਦੀ ਅੱਖ ਖੁੱਲ ਗਈ। ਸੋ ਹੁਣ ਆ ਜਿਹੜੇ ਨਵੇਂ ਲਿਬਰਲ ਸੋਚ ਵਾਲੇ ਕਾਮਰੇਡਾਂ 'ਚ ਰਹਿ ਕੇ ਖੱਸੀਜੇ ਬਣ ਗਏ ਸੀ, ਇਹਨਾਂ ਸਾਰਿਆਂ ਨੂੰ ਵੀ ਕਿਸਾਨ ਮੋਰਚੇ ਦੇ ਰਾਹੀਂ ਅਕਲ ਦਿੱਤੀ ਜਾ ਰਹੀ ਆ ਵੀ ਬਾਹਲੇ ਐਵੇਂ ਟੱਪਿਆ ਨਾ ਕਰੋ ਵੀ ਇਹ ਦੇਸ਼ ਸਾਡਾ ਹੈ, ਅਸੀਂ ਇੱਥੇ ਬਰਾਬਰ ਦੇ ਸ਼ਹਿਰੀ ਆ। ਇੱਥੇ ਇਹ ਮੁਲਕ ਹਿੰਦੂ ਬਹੁ ਗਿਣਤੀ ਦੇ ਹਿਸਾਬ ਨਾਲ ਚੱਲਣਾ, ਹਿੰਦੂ ਅਪਰ ਕਲਾਸ ਦੇ ਜਿਹੜੇ ਨੀਤੀ ਨਿਸ਼ਾਨੇ ਆ, ਏਜੰਡੇ ਆ, ਉਹਨਾਂ ਨੂੰ ਪੂਰਾ ਕਰਨਾ ਤੇ ਇਸ ਮੁਲਕ ਦੇ ਵਿੱਚ ਹਿੰਦੂਆਂ ਦੀ ਸਮੂਹਕ ਭਾਵਨਾ ਨੂੰ ਸੰਤੁਸ਼ਟ ਰੱਖਣ ਦੇ ਲਈ ਕਤਲੋਗਾਰਦੀ ਕੀਤੀ ਜਾ ਸਕਦੀ ਆ ਤੇ ਕਿਸੇ ਵੀ ਹੱਦ ਤੱਕ ਕਿਸੇ ਵੀ ਧਿਰ ਨਾਲ ਬੁਰੇ ਤੋਂ ਬੁਰਾ ਕੀਤਾ ਜਾ ਸਕਦਾ। ਸੋ ਜਿਹੜਾ ਕਿਸਾਨ ਮੋਰਚੇ ਦਾ ਦੂਜਾ ਦਿਨ ਸੀ ਅੱਜ, ਉੱਥੇ ਅਜੇ ਤੱਕ ਇਹ ਚੱਲ ਰਿਹਾ ਕਿ ਲਗਾਤਾਰ ਆੜ ਪੂਰੀ ਫਸੀ ਹੋਈ ਹੈ। ਆਮਣੇ ਸਾਹਮਣੇ ਦੋਨੇ ਪੱਖ ਡਟੇ ਖੜੇ ਆ, ਪਰ ਪੰਜਾਬ ਸਰਕਾਰ ਆਪਦੇ ਨਾਗਰਿਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸਿਕਿਉਰਿਟੀ ਸੁਰੱਖਿਆ ਦੇਣ 'ਚ ਪੂਰੀ ਤਰ੍ਹਾਂ ਅਯੋਗ ਤੇ ਨਾਕਾਬਲ ਸਾਬਤ ਹੋ ਰਹੀ ਹੈ। ਪੰਜਾਬ ਦੇ ਅੰਦਰ ਆ ਕੇ ਹਰਿਆਣੇ ਤੋਂ ਜੋ ਕੁਝ ਹਰਿਆਣੇ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ, ਇਹਦੇ ਖਿਲਾਫ ਪੰਜਾਬ ਸਰਕਾਰ ਦੜ ਵੱਟੀ ਬੈਠੀ ਹੈ। ਹਾਲਾਂਕਿ ਹਾਈ ਕੋਰਟ ਦੇ ਵਿੱਚ ਵੀ ਇਹ ਮਾਮਲਾ ਗਿਆ ਤੇ ਹਾਈ ਕੋਰਟ ਨੇ ਵੀ ਕਿਹਾ ਵੀ ਇਹ ਕਿੱਧਰਲਾ ਅਸੂਲ ਹੋਇਆ, ਤੁਸੀਂ ਸਰਕਾਰ ਹੋ ਕੇ ਵੀ ਇਹ ਰਸਤੇ ਕਿਵੇਂ ਬੰਦ ਕਰ ਸਕਦੇ ਹੋ, ਕਿਵੇਂ ਲੋਕਾਂ ਨੂੰ ਲੰਘਣ ਤੋਂ ਰੋਕ ਸਕਦੇ ਹੋ। ਇੱਥੇ ਤਾਂ ਮੁਕੱਦਮੇ ਦਰਜ ਕੀਤੇ ਜਾਂਦੇ ਆ ਜਦੋਂ ਕੋਈ ਧਿਰ, ਜਦੋਂ ਕੋਈ ਲੋਕ ਸੜਕਾਂ ਰੋਕਣ, ਤੇ ਹੁਣ ਤਾਂ ਰੋਕੀਆਂ ਸਰਕਾਰਾਂ ਨੇ ਸੜਕਾਂ, ਇਹ ਤਾਂ ਅੱਗੇ ਲੰਘਣ ਨੂੰ ਜਾਂਦੇ ਆ ਵੀ ਦਿੱਲੀ ਨੂੰ ਜਾਣਾ ਸੀ। ਤੇ ਅਦਾਲਤਾਂ ਨੇ ਵੀ ਕੋਈ ਹਜੇ ਪੂਰਾ ਠੋਸ ਨਹੀਂ ਕੀਤਾ, ਪਰ ਕਰਨਾ ਪਊਗਾ। ਦਿੱਲੀ ਤੋਂ ਵੀ ਕੁਝ ਵਕੀਲਾਂ ਨੇ ਹਾਂ ਦਾ ਨਾਰਾ ਮਾਰਿਆ। ਦੁਨੀਆ ਭਰ ਦੇ ਵਿੱਚ ਇਹ ਗੱਲ ਹੋਰ ਜ਼ਿਆਦਾ ਦਿਨੋਂ ਦਿਨ ਫੈਲ ਰਹੀ ਆ ਤੇ ਸੰਘਰਸ਼ ਜ਼ੋਰ ਫੜੇਗਾ। ਪਰ ਅੱਜ ਦੀ ਜਿਹੜੀ ਜ਼ਮੀਨੀ ਹਕੀਕਤ ਜੇ ਉਹਦੇ ਉੱਤੇ ਨਜ਼ਰ ਮਾਰੀਏ ਤਾਂ ਉੱਥੇ ਸਿਰਾਂ ਤੇ ਖੱਫਣ ਬੰਨ ਕੇ ਸੂਰਮੇ ਮੈਦਾਨ 'ਚ ਉਤਰੇ ਹੋਏ ਨੇ ਤੇ ਦਿੱਲੀ ਦੇ ਖਿਲਾਫ ਲੜਨ ਵਾਲੇ ਹਰ ਇੱਕ ਮਨੁੱਖ ਨੂੰ, ਹਰ ਇੱਕ ਵਿਅਕਤੀ ਨੂੰ ਉਹਦੇ ਬਾਗੀ ਪੁਣੇ ਕਰਕੇ, ਦਿੱਲੀ ਦੇ ਸਾਹਮਣੇ ਡਟਣ ਕਰਕੇ ਆਮ ਲੋਕਾਂ ਵੱਲੋਂ ਪਿਆਰ ਸਤਿਕਾਰ ਮਿਲਦਾ ਹੁੰਦਾ, ਉਹ ਮਿਲ ਰਿਹਾ।
इस वार विलक्षणता यह है कि पिछली वार लाल झंडियां का जां हरे झंडियां का ही ज्यादा बोलबाला सी। ऐतकी खालसाई रंग जिहड़ा है वो ज्यादा जलवा दिखा रहा। ते कामरेड लाणा जिहड़ा पिछली वार कहंदा सीगा भी साडे करके इत्थे गल चलदी आ, नहीं तुसीं जे बाहले औखे हो आपदे सिर ते मोर्चा ला के देख लिओ। इस वार वो सारे पासे हटे हुए ने। दुनिया भर दे विच कामरेडां दा हमैती वर्ग आ जिहड़ा वो दड़बट्टी बैठा। एक तरीके नाल तां वो तमाशा देख रहा भी जिहड़े ये आपदे आप नूं बाहले पंथक कहाउंदे सी इन्हां दे उत्ते जुल्म हो रहा ते बड़ा वधिया हो रहा। पर उत्थे ड्रोनां दे राहीं जिवें बंब शैल गोले सुट्टे जा रहे ने, ਉਹਦਾ इलाज भी साडे भाईचारे दे लोकां ने कीता है। बई उत्थे बहुत सारे पतंग उड़ाते अज बसंत पंचमी ते उत्थे जिहड़ा पतंगां दे नाल ड्रोनां नूं अगे लंघना जिहड़ा वो औखा कीता जा रहा। ते जे कोई बंब गोला डिग पैंदा ਉਹਨੂੰ ਚੱਕ के तुरंत ਉਹਨੂੰ उत्ते बोरी पा दिंदे आ जां ਉਹਦਾ कोई हल कर दिंदे। हुण बहुत सारे लोग सेवा भावना वाले भी उत्थे लगातार पहुंचण लग पे आ ते जिन्हां नूं गोली लग रही आ उन्हां नूं चक के तुरंत हस्पताल च लैके जांदे आ। केंद्र सरकार ने फिर किसान आगूआं नूं सद्दा दिता भी भलके 5 वजे तीजे दौर की गलबात आ जिहड़ी वो करांगे। पर सच्चाई ये आ कि असल विच वो टाइम टपाउणा चाहुंदे आ। वो कहंदे आ भी लोक सभा चोणां तो पहलां ये नवां युद्ध मूल उठ के खड़ा हो गया ते सानूं विपता पै गई। पर तुहानूं चेते होना चाहिए कि तुसीं साडे भरा किसान संघर्ष दौरान जिहड़े जलील कीते कतल कीते नवरीत सिंह शहीद होया वो तां सानूं भुलना नहीं, दीप सिद्धू वर्गे नहीं भुलने। पर जिहड़ा यूपी दे विच साडे भरावां दा जिस तरीके नाल घाण कीता गया, मुकदमे दर्ज कीते गए, जुर्म होया, वो भी एक साडे उत्ते बहुत वड्डी तुसीं भाजी चाढ़ी हुई आ। ते असल विच लारे समझदे ने कि पंजाब दे जां सिखां नूं तां असीं बेवकूफ बना लांगे ते बीजेपी दा IT सैल सोशल मीडिया राहीं पूरा गदर मचा रहा। उन्हां दा एक नकाती प्रोम फड़िया होया आखे जी सारे भारत विचों कल्ले पंजाब दे सिखां नूं ही पंजाबियां नूं ही इस गल दी प्रॉब्लम ते सोशल मीडिया दे राहीं IT सैल जिस तरीके नाल अग उगल रहा, जहर उगल रहा, वो राष्ट्रवादी सोच वाले सिखां नूं बड़ी तकलीफ हो रही है कि साडे खिलाफ भकाई मारी जा रही है। सानू तां ये गल पहले दिन तो ही पता भी इन्हां दे मन च किन्नी नफरत आ पंजाब दे खिलाफ ते पंथ दे खिलाफ। ये तां दक्षिणी अफ्रीका दे विच एक जूनियर विश्व कप होके हटिया ते इंडिया दे आस्ट्रेलिया नाल मैच विच एक हरजस सिंह नां दे नौजवान ने बड़ा वधिया खेडिया ते ओनू ट्रोल करी जांदे आ, कहंदे तां 19 साल दा लगदा ही नहीं ते ओने फाइनल मैच दे विच 50 तो उत्ते दौड़ा बना के जिहड़ी जित दे विच वड्डा योगदान पाया हरजस सिंह नां दे उस स्पोर्ट्समैन ने। ते तीजा उहने सिद्धू मूसे वाले वांगू जदों हथ उत्ते नूं करके थापी मारी तो कुल मिला के सारे भारत दे जिहड़े हिंदू तवीए ने उन्हां दे अंदरली नफरत कड़तण ईरखा जिहड़ी आ वो दिमाग पाटण ते आए पे। जिन्ना उन्हां ने इस मौके नफरत का कड़तण का विखावा करना शुरू किया होया ये होर वधूगा ते आ जिहड़े आपदे आप नूं भारत माता की जय तिरंगे वाले ने इन्हां सिखां दा आउण वाले समय च होर ज्यादा औखा होऊगा। अज भी एक पंजाबी मूल दा हरियाणे दा पुलिस मुलाजम CID वाला उत्थे शंभू बार्डर ते फड़िया ਉਹਨੂੰ पता ही ना ਉਹਦੇ ਅਫਸਰਾਂ ਨੂੰ ਵੀ ਸਾਡਾ ਤਾਂ ਫੜਿਆ ਹੋਇਆ ਹੈ। ਉਹ ਵੀਡੀਓ ਕੈਮਰੇ ਚੈਨਲਾਂ ਵਾਲਾਂ ਦੀ ਹਾਜ਼ਰੀ 'ਚ ਉਹਦੇ ਮੋਬਾਈਲ ਤੇ ਉਹਦੇ ਮਹਿਕਮੇ ਦੇ ਅਫਸਰ ਉਹ ਤੋਂ ਫੋਟੋਆਂ ਮੰਗਣ ਤੇ ਉਹ ਗੱਲ ਨਾਲੇ ਕਰਾਈ ਜਾਣ ਤੇ ਨਾਲੇ ਲਾਈਵ ਲੋਕਾਂ ਨੂੰ ਦਿਖਾਈ ਜਾਣ ਵੀ ਆਹ ਦੇਖੋ ਆਹ ਫਿਰਦੇ ਆ ਆਪਣੇ 'ਚ CID ਵਾਲੇ। ਤੇ ਉਹਦੇ ਉੱਤੇ ਦੋਸ਼ ਇਹ ਵੀ ਆ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਕਈ BJP ਨੇ ਵੀ ਭੇਜੇ ਹੋਏ ਨੇ ਵਿੱਚ ਉੱਥੇ ਮੋਰਚੇ 'ਚ। ਉਹਨਾਂ ਦੀ ਡਿਊਟੀ ਇਹ ਲੱਗੀ ਹੋਈ ਆ ਵੀ ਤੁਸੀਂ ਇਹੋ ਜਿਹਾ ਮਾਹੌਲ ਤਿਆਰ ਕਰੋ ਜਿਹਦੇ ਨਾਲ ਦੁਨੀਆ ਭਰ ਦੇ ਵਿੱਚ ਅਸੀਂ ਕਹਿਣ ਜੋਗੇ ਹੋਈਏ ਕਿ ਜੀ ਉਹ ਮਾਹੌਲ ਬੜਾ ਹਿੰਸਕ ਹੋ ਗਿਆ ਸੀ, ਫਿਰ ਕਿਸਾਨ ਸੰਘਰਸ਼ ਦੇ ਉੱਤੇ ਸਾਨੂੰ ਸਖਤੀ ਕਰਨੀ ਪਈ। ਉਹੀ ਕਰਤੂਤ ਜਿਹੜੀ ਸੁਹੇਲ ਬਰਾੜ ਹੁਣਾ ਵਾਲੀ ਆਪਾਂ ਗੱਲ 'ਚ ਡਿਸਕਸ ਕੀਤੀ ਆ ਬਈ ਕਹਿੰਦੇ ਪੁਲਿਸ ਚਾਹੁੰਦੀ ਆ ਕਿ ਅਸੀਂ ਸਾਨੂੰ ਕੋਈ ਬਹਾਨਾ ਮਿਲੇ ਜਿਸ ਤੋਂ ਬਾਅਦ ਅਸੀਂ ਕਹੀਏ ਵੀ ਅਸੀਂ ਡਾਂਗਾ ਗੋਲੀਆਂ ਐਵੇਂ ਨਹੀਂ ਚਲਾਈਆਂ। ਇਹ
ਜਿਹੜੇ ਸੀਗੇ ਬਹੁਤ ਹਿੰਸਕ ਹੋ ਗਏ ਸੀ। ਸੋ ਜਿਹੜੇ ਸਰਕਾਰੀ ਟਾਊਟ ਨੇ ਉਹਨਾਂ ਨੇ ਇਸ ਮੋਰਚੇ ਦੇ ਵਿੱਚ ਵੜ ਕੇ ਇਹੋ ਜਿਹੇ ਦੱਲੇ ਗੰਦੇ ਆਂਡੇ, ਦਿੱਲੀ ਵਾਲੇ ਸੰਘਰਸ਼ ਮੌਕੇ ਵੀ ਫੜੇ ਗਏ ਸੀ, ਹੁਣ ਫੇਰ ਫੜੇ ਜਾ ਰਹੇ ਨੇ। ਪਰ ਸਭ ਤੋਂ ਬੁਰੀ ਇਸ ਮੌਕੇ ਜੇ ਹੋ ਰਹੀ ਆ ਉਹ ਰਾਜੇਵਾਲ ਹੁਣੀ, ਰੁਲਦੂ ਸਿੰਘ, ਇੱਕ ਹੋਰ ਰਜਿੰਦਰ ਕਾਮਰੇਡ ਤੇ ਉਗਰਾਹਾਂ ਹੁਣੀ, ਇਹਨਾਂ ਸਾਰਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਲਾਹਨਤਾਂ ਪੈ ਰਹੀਆਂ ਨੇ ਕਿ ਤੁਸੀਂ ਪਿਛਲੀ ਵਾਰ ਕਿਸਾਨ ਸੰਘਰਸ਼ ਦੀ ਸਟੇਜ ਨੂੰ ਸਿੱਖੀ ਅਤੇ ਸਿੱਖਾਂ ਖਿਲਾਫ ਵਰਤਿਆ ਸੀ ਤੇ ਹੁਣ ਤੋਂ ਆਪਦਾ ਖਹਿੜਾ ਛਡਾਉਣ ਦੇ ਲਈ ਇਹ ਜਿਹੜੇ ਹੈਗੇ ਆ ਕਿਸਾਨ ਜਥੇਬੰਦੀਆਂ ਵਾਲੇ ਕੋਈ ਨਾ ਕੋਈ ਪ੍ਰੋਗਰਾਮ, ਕੋਈ ਨਾ ਕੋਈ ਵੱਖਰੀ ਤੁਣਤਣੀ ਵਜਾਉਣਗੇ, ਪਰ ਇਹਨਾਂ ਦਾ ਦਿਨੋਂ ਦਿਨ ਲੋਕਾਂ ਦੇ ਵਿੱਚ ਭਾਅ ਜਿਹੜਾ ਘਟਦਾ ਜਾ ਰਿਹਾ। ਇਸ ਸਾਰੇ ਰੌਲੇ ਗੋਲੇ ਵਿੱਚ ਇੱਕ ਹੋਰ ਬੜੀ ਅਹਿਮ ਖਬਰ ਆ ਜਿਹੜੀ ਉਹ ਸਾਂਝੀ ਕਰਨੀ ਬਣਦੀ ਆ ਕਿ ਫੋਟੋਆਂ ਪਾਈਆਂ ਜਾ ਰਹੀਆਂ ਨੇ ਵੀ ਦਿੱਲੀ ਦੇ ਲਾਲ ਕਿਲੇ ਦੀ ਸੁਰੱਖਿਆ ਵਧਾਤੀ। ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਸ ਮੁਲਕ ਦੇ ਇਹੋ ਜਿਹੇ ਸੋਚ ਵਾਲਿਆਂ ਨੂੰ ਵੀ ਲਾਲ ਕਿਲੇ ਦੀਆਂ ਅਸੀਂ ਇੱਟਾਂ ਲਾ ਕੇ ਲਿਆਉਣੀਆਂ ਉੱਥੇ। ਕਿਸਾਨ ਸੰਘਰਸ਼ ਦੇ ਮਸਲੇ ਕੀ ਨੇ ਉਹ ਬਿਲਕੁਲ ਹੋਰ ਆ। ਉੱਥੇ ਕੋਈ ਲਾਲ ਕਿਲੇ ਤੇ ਧਾਵਾ ਕਰਨੀ ਚੱਲੇ। ਉਹ ਜਦੋਂ 26 ਜਨਵਰੀ ਨੂੰ ਕਾਮਰੇਡਾਂ ਨੇ ਹੋਕਾ ਦਿੱਤਾ ਸੀ ਵੀ ਉੱਥੇ ਆਓ, ਉਦੋਂ ਸਭ ਕੁਛ ਹੀ ਕੀਤਾ ਵੀ ਆ, ਪਰ ਹੁਣ ਐਵੇਂ ਉੱਥੇ ਪੁਲਿਸੀਏ ਖੜਾਏ ਨੇ। ਕਾਹਨੂੰ ਵਿਚਾਰੇ ਬਿਪਤਾ ਚ ਮਾਰੇ ਠੰਡ ਚ ਉੱਥੇ ਉਹ ਲੀੜੇ ਕੱਪੜੇ ਪਾ ਕੇ ਉਹ ਕੱਲੀਆਂ ਅੱਖਾਂ ਜਿਹੀਆਂ ਦਿਖਦੀਆਂ ਉੱਥੇ ਲਾਏ ਹੋਏ ਨੇ। ਕੁੱਲ ਮਿਲਾ ਕੇ ਭਾਰਤੀ ਹਕੂਮਤੀ ਤੰਤਰ ਦੇ ਕਾਲਪੁਰਜੇ ਨੰਗੇ ਹੋ ਰਹੇ ਨੇ। ਹਿੰਦੂ ਤਵੀ ਕੱਟੜਵਾਦ ਦਾ ਕੋਝਾ ਗੰਦਾ ਤੇ ਕੜੱਤਣ ਤੇ ਨਫ਼ਰਤ ਭਰਿਆ ਚਿਹਰਾ ਨੰਗਾ ਹੋ ਰਿਹਾ। ਭਾਰਤ ਮਾਤਾ ਕੀ ਜੈ ਕਹਿਣ ਵਾਲੇ ਰਾਸ਼ਟਰਵਾਦੀ ਸਿੱਖਾਂ ਨੂੰ ਬਹੁਤ ਹੀ ਔਖਾ ਤੇ ਬਹੁਤ ਹੀ ਕਸੂਤਾ ਜਿਹੜਾ ਮੋੜ ਆ ਉਹ ਤੇ ਘੇਰਿਆ ਜਾ ਰਿਹਾ। ਸੱਚੇ ਪਾਤਸ਼ਾਹ ਕਿਰਪਾ ਕਰਨ, ਪੰਥ ਦੀ ਚੜ੍ਹਦੀ ਕਲਾ ਹੋਵੇ, ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਦੇ ਸਿਰ 'ਚ ਸਵਾਹ ਪਵੇ। ਸਤਿਕਾਰ ਆ ਉਹਨਾਂ ਸਾਰਿਆਂ ਦਾ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ ਤੇ ਸਿਰ 'ਚ ਸਵਾਹ ਉਹਨਾਂ ਸਾਰਿਆਂ ਦੇ ਜਿਹੜੇ ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਦੇ ਨਾਲ ਖੜੇ ਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਬਦ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।